ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਰੋਤਿਓ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 11 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੋਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530-751-7605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਕੰਸੋਲੀਡੇਟ ਕਰਨਾ ਹੈ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 888-888-9914। ਹਰਨੇਕ ਸਿੰਘ ਪਾਬਲਾ, ਪਾਬਲਾ ਐਂਟਰਪ੍ਰਾਈਜ਼, ਰੈਂਟਨ, ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਰਿਐਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਆ, ਵੇਚਣਾ ਆ, ਕਸਟਮ ਘਰ ਬਣਵਾਉਣਾ ਆ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ ਕਰੋ 317-909-9295। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਐਗਲਸ ਕੇਕ ਵੀ ਇਹਨਾਂ ਦੇ ਕੋਲੋਂ ਉਪਲਬਧ ਨੇ। ਹਰ ਤਰ੍ਹਾਂ ਦੇ ਮੌਕੇ ਦੇ ਲਈ ਤੁਸੀਂ ਇਹਨਾਂ ਦੇ ਕੋਲੋਂ ਕੇਕ ਲੈ ਸਕਦੇ ਹੋ, ਕਸਟਮ ਕੇਕ ਵੀ ਬਣਾ ਕੇ ਦਿੰਦੇ ਨੇ। ਕਾਲ 559-940-7272। ਤੇ ਪਰਮਜੀਤ ਸਿੰਘ ਦਾਖਾ, ਬਰਕਲੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਟੀਵ ਬੈਨਨ ਜੋ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਬਹੁਤ ਲਾਗੇ ਸੀ, ਅੱਜ ਉਹਨਾਂ ਨੇ ਗਿਲਟੀ ਪਲੀਆ ਮੰਨ ਲਿਆ ਹੈਗਾ ਪਈ ਅਸੀਂ ਜਿਹੜੀ ਕੰਧ ਬਣਾਈ ਆ ਉਹਨਾਂ ਦੇ ਵਿੱਚ ਫਰਾਡ ਹੋਇਆ ਸੀ। ਜਦੋਂ ਮਨੀ ਲੋਕਾਂ ਤੋਂ ਕਲੈਕਟ ਕੀਤਾ ਗਿਆ ਸੀ, ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਸੀ। ਹਾਲਾਂਕਿ ਇਸ ਪਲੀਆ ਐਗਰੀਮੈਂਟ ਦੇ ਵਿੱਚ ਉਹ ਜੇਲ੍ਹ ਨਹੀਂ ਜਾਣਗੇ ਤੇ ਨਿਊਯਾਰਕ ਦੇ ਜਿਹੜਾ ਕੋਰਟ ਰੂਮ ਆ ਉੱਥੇ ਇਹ ਸਾਰਾ ਕੁਝ ਵਾਪਰਿਆ। ਗਿਲਟੀ ਪਲੀਆ ਦੇ ਮੁਤਾਬਕ ਇੱਕ ਕਾਊਂਟ ਆਫ ਡੀ ਫਰਾਡ ਜਿਹੜਾ ਫਸਟ ਡਿਗਰੀ ਦਾ ਉਹ ਉਹਨਾਂ ਦੇ ਉੱਤੇ ਲਾਇਆ ਗਿਆ ਆ। ਸੋ ਜਿਹੜੀ ਉਹਨਾਂ ਦੀ ਸੈਂਟੈਂਸ ਹੈਗੀ ਆ ਕੰਡੀਸ਼ਨਲ ਡਿਸਚਾਰਜ ਫॉर 3 years ਹਨ। ਤੇ ਜੋ ਬੈਨਨ ਹੋਣੀ ਆ ਉਹ ਕਿਸੇ ਵੀ ਨਾਨ ਪ੍ਰੋਫਿਟ ਦਾ ਐਜ਼ ਏ ਡਾਇਰੈਕਟਰ ਸਰਵ ਨਹੀਂ ਕਰ ਸਕਣਗੇ ਨਿਊਯਾਰਕ ਦੇ ਵਿੱਚ। ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕਈ ਚੈਰਿਟੀਜ਼ ਦੇ ਲਈ ਜੋ ਮਨੀ ਵੀ ਅਰੇਜ਼ ਕੀਤਾ ਸੀ ਤੇ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਦੇ ਵੀ ਉਹ ਇਨਵੋਲਵ ਨਹੀਂ ਹੋ ਸਕਦੇ। 2022 ਦੇ ਵਿੱਚ, ਸਤੰਬਰ 2022 ਦੇ ਵਿੱਚ ਸਟੀਵ ਬੈਨਨ ਨੂੰ ਚਾਰਜ ਕੀਤਾ ਗਿਆ ਸੀਗਾ ਜਦੋਂ ਇੱਕ ਪ੍ਰਾਈਵੇਟਲੀ ਜਿਹੜੀ ਕੰਧ ਬਣਾਉਣ ਦੇ ਲਈ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ। ਸੋ ਇਹਨਾਂ ਦੇ ਉੱਤੇ ਜਿਹੜੇ ਦੋਸ਼ ਆ ਉਹ $15 ਮਿਲੀਅਨ ਦਾ ਘਪਲਾ ਦਾ ਆ, ਡੋਨੇਸ਼ਨਸ ਜਿਹੜੀ ਲੋਕਾਂ ਦੀ ਕੀਤੀ ਆ। ਸੋ ਇਹ ਇੱਕ ਟਾਈਮ ਦੇ ਉੱਤੇ ਟਰੰਪ ਹੁਣਾਂ ਦੇ ਚੀਫ ਸਟ੍ਰੈਟਜਿਸਟ ਰਹੇ ਆ 7 ਮਹੀਨੇ ਦੇ ਲਈ। ਇਹ ਟਰੰਪ ਹੁਣਾਂ ਦੇ ਚੀਫ ਸਟ੍ਰੈਟਜਿਸਟ ਸੀਗੇ 2017 ਦੇ ਵਿੱਚ। ਸੋ ਕਹਿੰਦੇ ਵੀ ਜਿਹੜੇ ਟਰੰਪ ਹੁਣਾਂ ਦੇ ਜਿਹੜੇ ਸਾਥੀ ਆ ਉਹਨਾਂ ਨੇ ਆਪਣੇ ਕੋਰਟ ਰੂਮ ਦੇ ਵਿੱਚ
ਜਿਹੜੇ ਉੱਥੇ ਪਹੁੰਚੇ ਸੀਗੇ। ਸੋ ਪਲੀ ਐਗਰੀਮੈਂਟ ਜਿਹੜੀ ਹੋਣ ਦੇ ਨਾਲ ਇਹਨਾਂ ਨੂੰ ਕੋਈ ਕਹਿ ਲਓ ਵੀ ਜੇਲ੍ਹ ਦੇ ਪਿੱਛੇ ਤਾਂ ਨਹੀਂ ਜਾਣਾ ਪਊਗਾ। ਉੱਦਾਂ ਦੇਖਿਆ ਜਾਵੇ ਤਾਂ ਪਹਿਲਾਂ ਇੱਕ ਵਾਰੀ ਵੀ ਇਹਨਾਂ ਨੂੰ ਜਿਹੜੇ 4 ਮਹੀਨੇ ਜੇਲ੍ਹ ਦੇ ਵਿੱਚ ਕੱਟਣੇ ਪਏ ਸੀਗੇ, ਜਦ ਇਹ ਕੰਟੈਂਪਟ ਆਫ ਕਾਂਗਰਸ ਦੇ ਦੋਸ਼ਾਂ ਵਿੱਚ ਦੋਸ਼ੀ ਪਾਏ ਗਏ ਸੀਗੇ। ਸੋ ਜਿਹੜੀ ਹਾਊਸ ਦੀ ਕਮੇਟੀ ਇਨਵੈਸਟੀਗੇਟ ਕਰ ਰਹੀ ਸੀ 6 ਜਨਵਰੀ ਦਾ ਹਮਲਾ US ਕੈਪੀਟਲ ਦੇ ਉੱਤੇ, ਉਸ ਮਾਮਲੇ ਵਿੱਚ ਇਹਨਾਂ ਨੂੰ ਸਪੀਨਾ ਉਦੋਂ ਘੱਲਿਆ ਗਿਆ ਸੀ, ਜਿਹੜੇ ਇਹ ਉੱਥੇ ਮੋਹਰੇ ਜਿਹੜੇ ਹੁਣ ਨਹੀਂ ਆਏ ਸੀਗੇ। ਸੋ ਹੁਣ ਦੇਖੋ ਅੱਗੇ ਕੀ ਹੁੰਦੇ। ਇਹ ਚਾਰਜਿਸ ਵੀ ਇਹਨਾਂ ਦੇ ਉਲਟ ਜਿਹੜੇ ਪ੍ਰੋਸੀਕਿਊਟਰ ਹੈਗੇ ਨੇ ਐਲਵਿਨ ਬ੍ਰੈਗ, ਉਹਨਾਂ ਦੇ ਦੁਆਰਾ ਹੀ ਲਿਆਂਦੇ ਗਏ ਆ, ਜਿਨ੍ਹਾਂ ਨੇ ਟਰੰਪ ਹੁਣਾਂ ਨੂੰ 34 ਜਿਹੜੀਆਂ ਕਾਊਂਟਸ ਦੇ ਵਿੱਚ ਫਾਲਸੀਫਾਈਂਗ ਬਿਜ਼ਨਸ ਰੈਕਰਡ ਦੇ ਵਿੱਚ ਵੀ ਜਿੱਥੇ ਦੋਸ਼ੀ ਉਹ ਚਾਰਜਿਸ ਦੇ ਵਿੱਚ ਪਾਇਆ ਜਾ ਚੁੱਕਾ ਹੈਗਾ ਆ। ਉਹ ਵੱਖਰੀ ਗੱਲ ਆ ਵੀ ਉਹਨਾਂ ਨੂੰ ਅਦਾਲਤ ਨੇ ਕੋਈ ਵੀ ਸਜ਼ਾ ਨਹੀਂ ਦਿੱਤੀ ਹੈਗੀ, ਪਰ ਜਿਹੜੇ ਚਾਰਜਿਸ ਆ ਉਹ ਉਹਨਾਂ ਦੇ ਸਾਬਤ ਜਿਹੜੇ ਉਹ ਹੋ ਚੁੱਕੇ ਸੀਗੇ। ਸੋ ਬਹੁਤ ਹੀ ਫੀਅਰਸ ਇਹਨਾਂ ਦੇ ਸਪੋਰਟਰ ਨੇ ਟਰੰਪ ਹੋਣਾ ਦੇ, ਤੇ ਇਸ ਟਾਈਮ ਸਟੀਵ ਬੈਨਨ ਦਾ ਤੇ ਈਲਨ ਮਸਕ ਦਾ ਪੇਚਾ ਜਿਹੜਾ ਉਹ ਫਸਿਆ ਪਿਆ ਆ, ਖਾਸ ਕਰਕੇ H1B ਦੇ ਮਾਮਲੇ ਦੇ ਵਿੱਚ। ਸਟੀਵ ਬੈਨਨ ਨੇ ਕਈ ਵਾਰ ਇਹ ਆਖਿਆ ਆ ਵੀ ਉਹ ਇਸ ਨੂੰ ਜਿਹੜਾ ਉਹ ਜਿਹੜਾ ਇੱਕ ਹਿਸਾਬ ਦੇ ਨਾਲ ਪਰੇ ਲਾਂਭੇ ਕਰਨਾ ਚਾਹੁੰਦੇ ਆ। ਕਹਿੰਦੇ ਵੀ ਇਹਦੀ ਮਨੀ ਅਸੀਂ ਵਰਤਣੀ ਸੀ, ਵਰਤ ਲਈ ਆ, ਪਰ ਹੁਣ ਮਾਗਾ ਦਾ ਜਿਹੜਾ ਏਜੰਡਾ ਆ ਉਸ ਨੂੰ ਅਸੀਂ ਲਾਗੂ ਕਰਨਾ ਚਾਹੁੰਦੇ ਆ। ਪਰ ਈਲਨ ਮਸਕ ਤੇ ਜਿਹੜੇ ਟਰੰਪ ਹੁਣਾਂ ਦੀ ਨੇੜਤਾ ਇਸ ਟਾਈਮ ਜ਼ਿਆਦਾ ਆ ਸਟੀਵ ਬੈਨਨ ਦੇ ਨਾਲੋਂ। ਜੀ, ਅਗਲੀ ਖਬਰ ਇਜ਼ਰਾਈਲ ਤੇ ਹਮਾਸ ਦੇ ਸੰਬੰਧ ਦੇ ਵਿੱਚ ਆ। ਹਮਾਸ ਵਾਲਿਆਂ ਨੇ ਇਹ ਕਹਿਤਾ ਹੈ ਵੀ ਜੋ ਉਹਨਾਂ ਨੇ ਕੈਦੀ ਛੱਡਣੇ ਸੀ ਉਹ ਉਹਨਾਂ ਨੂੰ ਡਿਲੇ ਕਰਨ ਜਾ ਰਹੇ ਆ, ਤੇ ਜੋ ਸੀਜ਼ ਫਾਇਰ ਸੀ ਉਹ ਖਤਮ ਹੋ ਸਕਦਾ ਆ। ਇਜ਼ਰਾਈਲ ਵਾਲੇ ਹਮਾਸ ਨੂੰ ਬਲੇਮ ਕਰ ਰਹੇ ਆ ਤੇ ਹਮਾਸ ਵਾਲੇ ਇਜ਼ਰਾਈਲ ਵਾਲਿਆਂ ਨੂੰ ਬਲੇਮ ਕਰ ਰਹੇ ਆ। ਉਧਰ ਸਾਡੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇਹ ਕਹਿਤਾ ਆ ਵੀ ਜੇ ਸ਼ਨੀਚਰਵਾਰ ਤੱਕ ਜਿੰਨੇ ਵੀ ਕੈਦੀ ਆ ਹਮਾਸ ਵੱਲੋਂ ਨਾ ਛੱਡੇ ਗਏ ਤੇ ਉੱਥੇ ਇੱਕ ਤਰ੍ਹਾਂ ਦੇ ਨਾਲ ਨਰਕ ਬਣ ਜਾਊਗਾ। ਕਹਿੰਦੇ ਹੈਲ ਇਜ਼ ਗੋਇੰਗ ਟੂ ਬ੍ਰੇਕ ਆਊਟ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਫਾਈਨਲ ਡਿਸੀਜਨ ਆ ਉਹ ਤਾਂ ਇਜ਼ਰਾਈਲ ਦਾ ਹੀ ਹੋਊਗਾ, ਪਰ ਮੈਂ ਆਪਣੇ ਆਪ ਲਈ ਬੋਲ ਰਿਹਾ ਆ, ਇਜ਼ਰਾਈਲ ਵਾਲੇ ਇਸ ਨੂੰ ਓਵਰਰਾਈਡ ਕਰ ਸਕਦੇ ਹੈਗੇ ਆ। ਪ੍ਰੈਜ਼ੀਡੈਂਟ ਹੋਣਾ ਨੇ ਇਹ ਵੀ ਕਿਹਾ ਆ ਵੀ ਜੇ ਜਾਰਡਨ ਤੇ ਈਜਿਪਟ ਉਹ ਮੁਲਕ ਜਿਹੜੇ ਆ ਉਹ ਪੈਲਸਤੀਨੀਅਨ ਰਿਫਿਊਜੀਜ਼ ਨੂੰ ਗਾਜ਼ਾ ਵਾਲੇ ਜਿਹੜੇ ਆ ਉਹਨਾਂ ਨੂੰ ਨਹੀਂ ਲੈਂਦੇ ਤੇ ਉਹਨਾਂ ਨੂੰ ਜਿਹੜੀ ਕੋਈ ਫਾਈਨੈਂਸ਼ੀਅਲ ਏਡ ਜਾਂਦੀ ਹੈਗੀ ਆ ਉਹ ਵੀ ਰੋਕ ਦਿੱਤੀ ਜਾਊਗੀ। ਇਹ ਕੱਲ ਸ਼ਾਮੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ। ਹਮਾਸ ਦੇ ਜਿਹੜੇ ਸਪੋਕਸਪਰਸਨ ਅਬੂ ਓਵੈਡਾ ਆ, ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵਾਲੇ ਵਾਇਲੇਟ ਕਰ ਰਹੇ ਆ ਸੀਜ਼ ਫਾਇਰ ਡੀਲ ਨੂੰ। ਉਹਦੇ ਵਿੱਚ ਜੋ ਪੈਲਸਤੀਨੀਅਨ ਲੋਕਾਂ ਨੂੰ ਨਾਰਦਰਨ ਗਾਜ਼ਾ ਦੇ ਵਿੱਚ ਛੱਡਣਾ ਸੀ ਉਹਨਾਂ ਨੂੰ ਛੱਡ ਨਹੀਂ ਰਹੇ, ਲੋਕਾਂ ਨੂੰ ਬਲੌਕ ਕਰ ਰਹੇ ਆ, ਜਿਹੜੀ ਏਡ ਆਣੀ ਆ ਫਾਈਨੈਂਸ਼ੀਅਲ ਏਡ, ਤੇ ਸਿਵਲੀਅਨ ਨੂੰ ਅਟੈਕ ਕਰ ਰਹੇ ਹੈਗੇ ਆ। ਹਾਲਾਂਕਿ ਉਹਨਾਂ ਨੇ ਡਾਇਰੈਕਟਲੀ ਟਰੰਪ ਉਹਨਾਂ ਦਾ ਨਾਮ ਮੈਂਸ਼ਨ ਨਹੀਂ ਕੀਤਾ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿੰਦੇ ਆ ਵੀ ਜਿਹੜਾ ਗਾਜ਼ਾ ਵਾਲਾ ਆ ਉਹ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਅਸੀਂ ਉਸ ਨੂੰ ਬਿਲਡ ਕਰਾਂਗੇ ਤੇ ਜਿਹੜੇ ਪੈਲਸਤੀਨੀਅਨ ਆ ਉਹ ਲਾਗੇ ਹੋਰ ਮੁਲਕਾਂ ਦੇ ਵਿੱਚ ਮੂਵ ਹੋ ਸਕਦੇ ਹੈਗੇ ਆ। ਇਜ਼ਰਾਈਲ ਦੀ ਸਿਕਿਉਰਿਟੀ ਕੈਬਨਿਟ ਦੀ ਮੀਟਿੰਗ ਅੱਜ ਸਵੇਰੇ ਚੱਲ ਰਹੀ ਹੈਗੀ ਆ, ਉਹਦੇ ਵਿੱਚ ਉਹ ਡਿਸਕਸ ਕਰ ਰਹੇ ਆ ਵੀ ਇਸ ਚੀਜ਼ ਨੂੰ ਹੁਣ ਕਿਸ ਤਰ੍ਹਾਂ ਜਿਹੜਾ ਹੈਂਡਲ ਕਰਨਾ ਹੈਗਾ ਹੈ। ਜੀ ਬਿਲਕੁਲ। ਹਮਾਸ ਦਾ ਉੱਥੇ ਕੀ ਬਣਨਾ, ਗਾਜ਼ਾ ਦਾ ਉੱਥੇ ਕੀ ਬਣਨਾ, ਅਰਬ ਮੁਲਕ ਟੋਟਲੀ ਜਿਹੜੇ ਟਰੰਪ ਹੋਣਾ ਦੇ ਉਸ ਪਲਾਨ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਸ ਤੇ ਉਹ ਉਲਟ ਨਜ਼ਰ ਆ ਰਹੇ ਆ। ਉਹ ਨਹੀਂ ਚਾਹੁੰਦੇ ਕਿਉਂਕਿ ਟਰੰਪ ਨਹੀਂ ਚਾਹੁੰਦੇ ਵੀ ਇਜ਼ਰਾਈਲ ਵਾਲੇ ਫੜ ਕੇ ਪੈਲਸਤੀਨੀਅਨਸ ਨੂੰ ਗਾਜ਼ਾ ਦੇ ਵਿੱਚੋਂ ਤਾਂ ਹੋਰ ਮੁਲਕਾਂ ਛੱਡ ਦੇਣ। ਤਾਂ ਉੱਥੇ ਜੇ ਸ਼ੁਰੂਆਤ ਕਰਦੇ ਤੇ ਉੱਥੇ ਕਿੱਦਾਂ ਰੋਕਣਗੇ? ਉਹ ਵੈਸਟ ਬੈਂਕ ਚੋਂ ਵੀ ਜਿਹੜਾ ਉਹ ਚੱਕ ਕੇ ਕਰਨਗੇ। ਉਹ ਤਾਂ ਆਲਰੇਡੀ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਸੈਟਲਾਈਟਸ ਆ ਉਹ ਉਹਨਾਂ ਨੂੰ ਥਾਂ ਜਿਹੜੀ ਉਹ ਦੇਣੀ ਸ਼ੁਰੂ ਕੀਤੀ ਹੈਗੀ ਆ। ਸੋ ਇਹ ਅੰਤ ਕਿੱਥੇ ਹੋਊਗਾ ਜਿੰਨੀ ਦੇਰ ਤੱਕ ਆਈ ਥਿੰਕ ਪੂਰੀ ਜ਼ਮੀਨ ਜਿਹੜੀ ਉਹਨਾਂ ਦੀ ਵਾਪਸ ਉਹਨਾਂ ਤੋਂ ਖੋਹ ਜਿਹੜੀ ਉਹ ਨਹੀਂ ਲਈ ਜਾਂਦੀ। ਸੋ ਹਮਾਸ ਦੇ ਜਿਹੜੇ ਡਿਲੇ ਦੇ ਉੱਤੇ ਟਰੰਪ ਹੋਣਾ ਦੀ ਇੱਕ ਕਹਿ ਸਕਦੇ ਆ ਵੀ ਖਤਰਨਾਕ ਚੇਤਾਵਨੀ ਆ ਹਮਾਸ ਨੂੰ ਵੀ ਤੁਸੀਂ ਡਿਲੇ ਨਾ ਕਰੋ। ਕਹਿੰਦਾ ਇੱਦਾਂ ਨਾ ਕਰੋ ਵੀ 2 ਛੱਡ ਤੇ 5 ਛੱਡ ਤੇ 1 ਛੱਡਦਾ 3 ਛੱਡਦੇ। ਉਹਨਾਂ ਨੇ ਤਾਂ ਕਿਹਾ ਵੀ ਸ਼ਨੀਚਰਵਾਰ 12 ਵਜੇ ਤੱਕ ਦਾ ਟਾਈਮ ਆ, ਉਹਦੇ ਵਿੱਚ ਤੁਸੀਂ ਸਾਰੇ ਛੱਡ ਦਿਓ, ਨਹੀਂ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਆਲ ਹੈਲ ਵਿਲ ਬ੍ਰੇਕ ਲੂਜ਼।
ਵੀ ਅੰਤ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਉੱਥੇ ਕਰ ਦਿੱਤਾ ਜਾਊਗਾ। ਅੱਗੇ ਕਿਹੜਾ ਉਹਨਾਂ ਦੇ ਨਾਲ ਘੱਟ ਹੋਈ ਹੈਗੀ ਆ, 50,000 ਬੰਦਾ ਉਹਨਾਂ ਦਾ ਆਲਮੋਸਟ ਉੱਥੇ ਮਰ ਚੁੱਕਾ ਹੈਗਾ ਆ। ਪਰ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਇਜ਼ਰਾਈਲ ਨੇ 1.5 ਸਾਲ ਹੋ ਗਿਆ ਉਸ ਦੇ ਉੱਤੇ ਹਮਲਾ ਲਗਾਤਾਰ ਕਰਦਿਆਂ ਨੂੰ, ਜੋ ਸੋਚ ਰਹੇ ਸੀਗੇ ਵੀ ਹਮਾਸ ਦਾ ਪੂਰੀ ਤਰ੍ਹਾਂ ਨਾਸਤੋ ਨਬੂਦ ਕਰ ਦੇਣਗੇ, ਪਰ ਉਹ ਚੀਜ਼ ਦੇ ਵਿੱਚ ਅਜੇ ਪੂਰੀ ਤਰ੍ਹਾਂ ਉਹ ਕਾਮਯਾਬ ਨਹੀਂ ਹੋਏ। ਜਦੋਂ ਵੀ ਉਹ ਲੋਕਾਂ ਨੂੰ ਛੱਡਦੇ ਆ ਤਾਂ ਵਰਲਡ ਪੱਧਰ ਦੇ ਉੱਤੇ ਉਹ ਜਿਹੜੀਆਂ ਫੋਟੋਜ਼ ਵੀਡੀਓਜ਼ ਜਾਰੀ ਕਰਦੇ ਆ, ਕਿੱਡੇ ਵੱਡੇ ਵੱਡੇ ਬੈਨਰ ਲਾ ਕੇ ਉਹ ਹੁੰਦੇ ਆ, 47 ਫੜੀਆਂ ਹੁੰਦੀਆਂ ਆ, ਮੱਥਿਆਂ ਦੇ ਉੱਤੇ ਹਮਾਸ ਦੀਆਂ ਪੱਟੀਆਂ ਬੰਨੀਆਂ ਹੁੰਦੀਆਂ ਆ, ਤਾਂ ਉਹਦੇ ਨਾਲ ਮੈਨੂੰ ਲੱਗਦਾ ਉਹਨਾਂ ਦੀ ਹਮਾਸ ਦੀ ਰਿਕਰੂਟਮੈਂਟ ਸ਼ਾਇਦ ਹੋਰ ਵੱਧ ਗਈ ਹੋਊਗੀ। ਹੁਣ ਤੁਸੀਂ ਇਸ ਐਂਗਲ ਤੋਂ ਵੀ ਦੇਖੋ ਨਾ ਹਰਜੋਤ ਸਿੰਘ ਜੀ, ਵੀ ਜਿਹੜੇ ਪਰਿਵਾਰ ਦੇ ਜੀਆਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਉੱਤੇ ਬੰਬ ਡਿੱਗ ਗਏ, ਉਹਨਾਂ ਨੇ ਇਜ਼ਰਾਈਲ ਦੇ ਜਾਂ ਅਮਰੀਕਾ ਦੇ ਪੱਖ ਵਿੱਚ ਤਾਂ ਨਹੀਂ ਆਉਣਾ, ਉਹ ਤਾਂ ਉੱਧਰਲੇ ਪਾਸੇ ਨੂੰ ਹੀ ਜਿਹੜੇ ਉਹ ਜਾਣਗੇ, ਉਹ ਸਗੋਂ ਪੱਕੇ ਹਮਾਸ ਵਾਲੇ ਜਿਹੜੇ ਉਹ ਬਣ ਜਾਂਦੇ ਆ। ਸੋ ਇਹੀ ਚੀਜ਼ ਜਿਹੜੀ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ, ਤੇ ਉੱਤੋਂ ਬਲਦੀ ਦੇ ਉੱਤੇ ਲੂਣ ਪਾਉਣ ਵਾਲੀ ਜਿਹੜੀ ਉਹ ਗੱਲ ਬਣ ਜਾਂਦੀ ਆ, ਤੇਲ ਪਾਉਣ ਵਾਲੀ ਗੱਲ ਬਣ ਜਾਂਦੀ, ਜਦੋਂ ਕਹਿੰਦੇ ਵੀ ਇਹਨਾਂ ਨੂੰ ਚੱਕੋ, ਇੱਥੋਂ ਮੂਵ ਕਰੋ, ਤੇ ਇੱਥੇ ਅਸੀਂ ਇੱਕ ਬਹੁਤ ਸੋਹਣਾ ਰੀਅਲ estate ਪ੍ਰਾਪਰਟੀਜ਼ ਜਿਹੜੀਆਂ ਉਹ ਬਣਾਵਾਂਗੇ, ਜਿਹਦੇ ਵਿੱਚ ਇਵੈਂਚੁਅਲੀ ਉਹਨਾਂ ਨੂੰ ਉੱਥੇ ਕਹਿੰਦੇ ਵੀ ਨਹੀਂ ਰਹਿਣ ਨਹੀਂ ਦਿੱਤਾ ਜਾਊਗਾ, ਤੁਹਾਨੂੰ ਹੋਰ ਥਾਂ ਦੇ ਉੱਤੇ ਜਿਹੜਾ ਉਹ ਰੱਖਿਆ ਜਾਊਗਾ। ਹੁਣ ਹਮਾਸ ਵਾਲੇ ਕਹਿੰਦੇ ਡਿਲੇ ਜਿਹੜਾ ਉਹ ਕਿਉਂ ਕਰ ਰਹੇ ਹੈਗੇ ਆ ਜਿਹੜੇ ਹੋਸਟੇਜਸ ਨੂੰ ਛੱਡਣ ਦੇ ਵਿੱਚ। ਹਮਾਸ ਇਹ ਦਾਅਵਾ ਕਰ ਰਿਹਾ ਆ, ਕਹਿੰਦੇ ਵੀ ਉਹਨਾਂ ਦੇ ਜਿਹੜੇ ਸਪੋਕਸਪਰਸਨ ਅਬੂ ਉਬੈਦਾ, ਉਹਨਾਂ ਨੇ ਜਿਹੜਾ ਕਿਹਾ ਵੀ ਇਜ਼ਰਾਈਲ ਵਾਇਲੇਸ਼ਨਸ ਕਰ ਰਿਹਾ ਆ ਸੀਜ਼ਫਾਇਰ ਡੀਲ ਦੀਆਂ, ਜਿਹਦੇ ਕਰਕੇ ਅਸੀਂ ਜਿਹੜਾ ਉਹ ਡਿਲੇ ਕਰ ਰਹੇ ਹੈਗੇ ਆ। ਨਾਲ ਹੀ ਜਿਹੜਾ ਉਹਨਾਂ ਨੇ ਇਹ ਲਿਖਿਆ ਵੀ ਕਹਿੰਦੇ ਵੀ ਜਿਹੜੇ ਪੈਲਸਟੀਨੀਅਨਸ ਨੂੰ ਉਹਨਾਂ ਨੇ ਛੱਡਣਾ ਸੀ ਉਹ ਤੁਸੀਂ ਨਹੀਂ ਛੱਡ ਰਹੇ, ਇਸ ਲਈ ਅਸੀਂ ਤੁਹਾਡੇ ਵੀ ਜਿਹੜੇ ਬੰਧਕ ਬਣਾਏ ਲੋਕ ਆ ਉਹਨਾਂ ਨੂੰ ਨਹੀਂ ਜਿਹੜੇ ਉਹ ਛੱਡਾਂਗੇ। ਸੋ ਇਹ ਹਮਾਸ ਨੇ ਜੇ ਹਾਲ ਦੀ ਘੜੀ ਜਿਹੜਾ ਗਾਜ਼ਾ ਦੇ ਟੇਕ ਓਵਰ ਦੇ ਪਲਾਨ ਦੇ ਉੱਤੇ ਕੋਈ ਟਿੱਪਣੀ ਤਾਂ ਜਿਹੜੀ ਆ ਉਹ ਨਹੀਂ ਕੀਤੀ ਹੈਗੀ, ਪਰ ਉਧਰ ਯੂਐਸ ਨੇ ਕਹਿੰਦੇ ਵੀ ਆਪਣੀ ਪੋਜੀਸ਼ਨ ਥੋੜੀ ਜਿਹੀ ਚੇਂਜ ਕੀਤੀ ਆ ਜਿਹੜੇ ਗਰੁੱਪ ਡਿਸੀਜਨ ਨੂੰ ਜਿਹੜਾ ਉਹ ਲੈ ਕੇ। ਕਹਿੰਦੇ ਹਮਾਸ ਹੁਣ ਇਹ ਮੰਨਦਾ ਆ ਵੀ ਜਿਹੜਾ ਵਾਸ਼ਿੰਗਟਨ ਗਰੰਟੀਜ਼ ਦਿੰਦਾ ਆ ਸੀਜ਼ ਫਾਇਰ ਦੇ ਲਈ, ਵੀ ਉਹ ਗਰੰਟੀ ਜਿਹੜੀ ਹੋਲਡ ਨਹੀਂ ਜਿਹੜੀ ਉਹ ਕਰੂਗੀ, ਤੇ ਇਜ਼ਰਾਈਲ ਕਹਿੰਦੇ ਵੀ ਸਾਨੂੰ ਲੱਗ ਨਹੀਂ ਰਿਹਾ ਵੀ ਉਹ ਸੀਰੀਅਸਲੀ ਇਸ ਪਲਾਨ ਨੂੰ ਜਿਹੜਾ ਉਹ ਇੰਪਲੀਮੈਂਟ ਜਿਹੜਾ ਉਹ ਕਰਨ ਜਾ ਰਿਹਾ ਆ। ਸੋ ਇਹ ਮਸਲਾ ਗੁੰਝਲਦਾਰ ਆ, ਤੇ ਇਹ ਗੁੰਝਲਦਾਰ ਹੀ ਜਿਹੜਾ ਆਉਂਦੇ ਸਮੇਂ ਦੇ ਵਿੱਚ ਰਹਿਣ ਵਾਲਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ, ਕੀ ਇਜ਼ਰਾਈਲ ਵਾਲੇ ਪੈਲਸਟੀਨੀਅਨ ਛੱਡਣਗੇ ਥੋੜੇ ਹੋਰ, ਜਿਹਦੀ ਦਰਕਾਰ ਦਿੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਮਾਸ ਵਾਲੇ ਨੇ ਕਹਿ ਕੇ ਕਿਹਾ ਵੀ ਅਸੀਂ ਤਾਂ ਨਹੀਂ ਜਿਹੜਾ ਉਹ ਛੱਡ ਰਹੇ। ਸੋ ਇਹ ਦੇਖਣ ਵਾਲੀਆਂ ਗੱਲਾਂ ਜਿਹੜੀਆਂ ਉਹ ਰਹਿਣਗੀਆਂ। ਉੱਦਾਂ ਹੁਣ ਸ਼ਨੀਚਰਵਾਰ 12 ਵਜੇ ਤੱਕ ਦਾ ਟਾਈਮ ਟਰੰਪ ਹੋਣਾ ਨੇ ਦਿੱਤਾ ਹੈ, ਪਰ ਟਰੰਪ ਹੋਣਾ ਨੇ ਨਾਲ ਇਹ ਵੀ ਕਿਹਾ ਵੀ ਇਜ਼ਰਾਈਲ ਦੀ ਆਪਣੀ ਜਿਹੜੀ ਉਹ ਮਰਜ਼ੀ ਹੋਊਗੀ ਵੀ ਉਹ ਸੀਜ਼ ਫਾਇਰ ਦੇ ਉੱਤੇ ਕੀ ਕਰਨਾ ਚਾਹੁੰਦੇ ਆ, ਪਰ ਉਹਨਾਂ ਨੇ ਆਪਣੀ ਸਲਾਹ ਜਿਹੜੀ ਉਹ ਦੱਸ ਦਿੱਤੀ ਵੀ ਜੇ ਉਹ ਨਹੀਂ ਛੱਡਦੇ ਤਾਂ ਤੁਹਾਨੂੰ ਸੀਜ਼ ਫਾਇਰ ਕਰਨ ਦੀ ਜਿਹੜੀ ਉਹ ਲੋੜ ਨਹੀਂ ਹੈਗੀ। ਜੀ, ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਹੈ ਵੀ ਜੋ ਸਟੀਲ ਤੇ ਐਲੂਮੀਨੀਅਮ ਆ ਉਹਦੇ ਉੱਤੇ 25% ਟੈਰਿਫ ਲੱਗੂਗਾ। ਟੈਰਿਫ ਉਹਨਾਂ ਦਾ ਮੇਨ ਏਜੰਡਾ ਆ, ਤੇ ਹਮੇਸ਼ਾ ਹੀ ਉਹ ਕਹਿੰਦੇ ਆ ਵੀ ਟੈਰਿਫ ਲੱਗਣ ਦੇ ਨਾਲ ਅਮਰੀਕਾ ਹੋਰ ਅਮੀਰ ਹੋਊਗਾ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਕੈਨੇਡਾ ਦੇ ਲੋਕ ਇਸ ਗੱਲ ਤੋਂ ਕਾਫੀ ਔਖੇ ਆ, ਜਿਸ ਮੁਲਕ ਤੋਂ 6 ਮਿਲੀਅਨ ਟਨ ਜੋ ਐਲੂਮੀਨੀਅਮ ਤੇ ਸਟੀਲ ਆਂਦਾ ਹੋਵੇ ਤੇ ਉਹਨਾਂ ਦੇ ਉੱਤੇ 25% ਟੈਕਸ ਲੱਗ ਜਾਏ, ਤੇ ਉਹਦਾ ਜਿਹੜਾ ਅਸਰ ਆ ਉਹ ਉੱਥੇ ਦੀ ਇਕਨੋਮੀ ਤੇ ਤੁਸੀਂ ਦੇਖ ਸਕਦੇ ਕਿੰਨਾ ਕੁ ਪੈਂਦਾ ਹੋਊਗਾ। ਇਸ ਤੋਂ ਬਿਨਾਂ ਯੂਰਪ, ਕੈਨੇਡਾ, ਉਹਨਾਂ ਸਾਰਿਆਂ ਨੇ ਇਹ ਕਿਹਾ ਵੀ ਇਹ ਮਾੜੀ ਗੱਲ ਆ। ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਮੌਂਡਰ ਲੇਅਨ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਕਾਊਂਟਰ ਮੈਜਰਸ ਜੋ ਸਟਾਰਟ ਹੋਊਗੇ, ਟ੍ਰਿਗਰ ਕਰੂਗਾ, ਤੇ ਹੋਰ ਮੁਲਕ ਵੀ ਫਿਰ ਆਪਣੀਆਂ ਚੀਜ਼ਾਂ ਦੇ ਉੱਤੇ ਜਿਹੜੇ ਅਮਰੀਕਾ ਤੋਂ ਜਾ ਰਹੀਆਂ ਉਹਨਾਂ ਦੇ ਉੱਤੇ ਟੈਰਿਫ ਲਾਣਗੇ। ਜਸਟਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਕੈਨੇਡਾ ਦੇ ਵਰਕਰਸ ਤੇ ਕੈਨੇਡਾ ਦੇ ਬਿਜ਼ਨਸ ਦੇ ਲਈ ਸਟੈਂਡ ਅਪ ਹੋਊਗਾ, ਉਹਨਾਂ ਦੇ ਨਾਲ ਹੈਗਾ ਆ। ਇਹ ਉਸ ਟਾਈਮ ਤੇ ਉਹਨਾਂ ਨੇ ਕਮੈਂਟ ਕੀਤੇ ਜਦੋਂ ਟਰੰਪ ਉਹਨਾਂ ਨੇ ਇਹ ਕਿਹਾ ਵੀ 25% ਇੰਪੋਰਟ ਟੈਕਸ ਸਾਰੀਆਂ ਹੀ ਸਟੀਲ ਤੇ ਐਲੂਮੀਨੀਅਮ ਜੋ ਯੂਐਸਏ ਦੇ ਵਿੱਚ ਐਂਟਰ ਹੋ ਰਿਹਾ, ਇਨਕਲੂਡਿੰਗ ਕੈਨੇਡਾ, ਯੂਰਪੀਅਨ ਯੂਨੀਅਨ, ਉਹਨਾਂ ਦੇ ਉੱਤੇ ਮਾਰਚ 1 ਤੋਂ ਲੱਗਣ ਜਾ ਰਿਹਾ ਹੈਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇੱਕ ਬਹੁਤ ਵੱਡੀ ਡੀਲ ਆ, ਤੇ ਇਹ ਸ਼ੁਰੂਆਤ ਆ ਮੇਕਿੰਗ ਅਮਰੀਕਾ ਰਿਚ ਅਗੇਨ ਦੀ। 1 ਮਾਰਚ ਨਹੀਂ, ਸੌਰੀ 12 ਮਾਰਚ ਤੋਂ ਇਹ ਸ਼ੁਰੂ ਹੋਣ ਜਾ ਰਿਹਾ ਹੈਗਾ। ਤੇ ਕਹਿੰਦੇ ਵੀ ਸਾਡੀ ਜਿਹੜੀ ਨੇਸ਼ਨ ਆ
ਉਹ ਮੰਗਦੀ ਆ, ਉਹ ਰਿਕੁਆਇਰ ਕਰਦੀ ਆ ਵੀ ਸਟੀਲ ਤੇ ਐਲੂਮੀਨੀਅਮ ਜੋ ਆ ਉਹ ਅਮਰੀਕਾ ਵਿੱਚ ਹੀ ਬਣਾਇਆ ਜਾਵੇ, ਹੋਰ ਕਿਸੇ ਫੋਰਨ ਲੈਂਡ ਤੇ ਨਾ ਹੋਵੇ। ਯੂਐਸ ਦੁਨੀਆ ਦਾ ਸਭ ਤੋਂ ਵੱਡਾ ਇੰਪੋਰਟਰ ਆ ਸਟੀਲ ਦਾ। ਕੈਨੇਡਾ, ਬ੍ਰਾਜ਼ੀਲ, ਮੈਕਸੀਕੋ ਤੋਂ। ਇਹ ਅੱਜ ਦੀ BBC ਦੀ ਆ, ਉਹਨਾਂ ਨੇ ਬਹੁਤ ਵੱਡੀ ਰਿਪੋਰਟ ਛਾਪੀ ਇਹਦੇ ਸੰਬੰਧ ਦੇ ਵਿੱਚ। 6 ਮੁਲਕ ਜੋ ਯੂਐਸ ਜਿੱਥੋਂ ਇੰਪੋਰਟ ਕਰਦਾ ਸਟੀਲ ਨੂੰ 2024 ਦੇ ਵਿੱਚ ਇਹ ਦੱਸਿਆ ਜਾਵੇ। ਕੈਨੇਡਾ ਤੋਂ 6 ਮਿਲੀਅਨ ਟਨ, ਬ੍ਰਾਜ਼ੀਲ ਤੋਂ 4.1 ਮਿਲੀਅਨ ਟਨ, ਮੈਕਸੀਕੋ ਤੋਂ 3.2 ਮਿਲੀਅਨ ਟਨ, ਸਾਊਥ ਕੋਰੀਆ ਤੋਂ 2.5 ਮਿਲੀਅਨ, ਵੀਅਤਨਾਮ ਤੋਂ 1.2 ਮਿਲੀਅਨ ਤੇ ਜਾਪਾਨ ਤੋਂ 1.1 ਮਿਲੀਅਨ ਟਨ ਇੰਪੋਰਟ ਕਰਦਾ। ਕੱਲਾ ਕੈਨੇਡਾ 50% ਐਲੂਮੀਨੀਅਮ ਜਿਹੜਾ ਇੰਪੋਰਟ ਹੁੰਦਾ USA ਨੂੰ ਕੈਨੇਡਾ ਤੋਂ ਹੁੰਦਾ ਹੈਗਾ ਆ। ਤੇ ਕੈਨੇਡਾ ਦੇ ਮਿਨਿਸਟਰ ਆਫ ਇਨੋਵੇਸ਼ਨ ਫਰੈਂਕੋਸ ਫਲੀਪੇ ਚੈਂਪੀਅਨ ਜੋ ਆ, ਉਹਨਾਂ ਨੇ ਕਿਹਾ ਵੀ ਟੋਟਲੀ ਅਨਜਸਟੀਫਾਈਡ ਆ ਜੋ ਅਮਰੀਕਾ ਵਾਲੇ ਸਾਡੇ ਨਾਲ ਕਰ ਰਹੇ ਹੈਗੇ ਆ। ਲੌਬੀ ਗਰੁੱਪ ਜੋ ਕੈਨੇਡੀਅਨ ਸਟੀਲ ਮੇਕਰਸ ਦੇ ਲਈ ਹੈਗੇ ਆ, ਉਹਨਾਂ ਨੇ ਇਹ ਵੀ ਕਿਹਾ ਵੀ ਕੈਨੇਡੀਅਨ ਗਵਰਨਮੈਂਟ ਨੂੰ ਰਿਟੈਲੀਏਟ ਕਰਨਾ ਚਾਹੀਦਾ USA ਦੇ ਅਗੇਂਸਟ। ਕੋਡੀ ਬਲੋਇਸ ਇੱਕ MP ਹੈਗੇ ਆ ਕੈਨੇਡਾ ਦੇ, ਜੋ ਗਵਰਨਿੰਗ ਲਿਬਰਲ ਪਾਰਟੀ ਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜੋ ਟ੍ਰੇਡ ਰਿਲੇਸ਼ਨਸ਼ਿਪ ਆ USA ਦੇ ਨਾਲ, ਉਹਦੇ ਉੱਤੇ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈਗੀ ਆ। ਇਹ ਟੋਟਲੀ ਸਾਡਾ ਜਿਹੜਾ ਰਿਲੇਸ਼ਨਸ਼ਿਪ ਆ ਉਸ ਨੂੰ ਖਰਾਬ ਕਰਨ ਦੀ ਗੱਲ ਹੈਗੀ ਆ। ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ ਉਹਨਾਂ ਨੇ ਕਿਹਾ ਵੀ ਟੋਟਲੀ ਅਨਜਸਟੀਫਾਈਡ ਆ। ਇਹਦੇ ਨਾਲ ਸਾਰੇ ਪਾਸਿਓਂ ਹੋਰ ਮੁਲਕਾਂ ਵਾਲੇ ਵੀ ਜੋ ਆ ਉਹ ਰੌਲਾ ਪਾਉਣਗੇ, ਉਹ ਵੀ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਜੋ ਟੈਕਸ ਆ ਉਹ ਵਧਾਉਣਗੇ। ਸਭ ਤੋਂ ਵੱਡਾ ਕੁਐਸਚਨ ਇਹ ਆ ਵੀ ਅਨਸਰਟਨਟੀ ਬਹੁਤ ਆ ਵੀ ਬਹੁਤ ਸਾਰੇ ਲੋਕ ਇਹ ਸੋਚ ਰਹੇ ਵੀ ਟਰੰਪ ਹੁਣੀ ਇਹ ਇੱਕ ਵਾਰਗੇਨਿੰਗ ਟੈਕਟਿਕ ਯੂਜ਼ ਕਰ ਰਹੇ ਆ ਵੀ ਸਮਝੌਤਾ ਕਰਨ ਦੇ ਲਈ, ਜਾਂ ਫਿਰ ਸਿਰਫ ਉਹ ਅਮਰੀਕਾ ਦੇ ਵਿੱਚ ਹੀ ਜਿਹੜੀ ਆ ਅਮਰੀਕਾ ਨੂੰ ਹੀ ਸਟੀਲ ਤੇ ਐਲੂਮੀਨੀਅਮ ਦਾ ਵਨ ਆਫ ਦਾ ਬਿਗੇਸਟ ਪ੍ਰੋਡਿਊਸਰ ਬਣਾਉਣਾ ਚਾਹੁੰਦੇ ਹੈਗੇ। ਜੀ, ਇਹ ਪਤਾ ਨਹੀਂ ਇਹਦੇ ਵਿੱਚ ਕੀ ਹੋਊਗਾ, ਪਰ ਇਸ ਦੇ ਨਾਲ-ਨਾਲ ਇਹ ਵੀ ਇੱਕ ਝੂਠ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਵੀ ਟੈਰਿਫ ਵਧਣ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਕੋਈ ਵੀ ਅਸਰ ਨਹੀਂ ਪੈਂਦਾ, ਚੀਜ਼ਾਂ ਮਹਿੰਗੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ। ਪਰ ਇਹ ਸਭ ਨੂੰ ਪਤਾ ਹੈ ਵੀ ਟੈਰਿਫਸ ਦੇ ਨਾਲ ਅਮਰੀਕਾ ਨੇ ਪਤਾ ਨਹੀਂ ਰਿਚ ਹੋਣਾ ਕਿ ਨਹੀਂ ਹੋਣਾ, ਲੋਕਾਂ ਨੇ ਗਰੀਬ ਜਿਹੜਾ ਇਸ ਦੇ ਵਿੱਚ ਜ਼ਰੂਰ ਹੋ ਜਾਣਾ ਆ। ਇਹ ਹੁਣ ਦੇਖਣ ਵਾਲੀ ਗੱਲ ਆ। ਇਹ ਮੈਕਸੀਕੋ ਦੇ ਕੈਨੇਡਾ ਵਾਲੇ ਤਾਂ ਹੁਣ ਮੱਥੇ ਨੂੰ ਹੱਥ ਮਾਰ ਰਹੇ ਹੋਣੇ ਆ ਵੀ ਆ 30 ਦਿਨ 10,000 ਫੌਜੀ ਲਾ ਕੇ 30 ਦਿਨ ਦੇ ਲਈ ਟੈਰਿਫ ਬਚਾਏ ਸੀ, ਪਰ ਉਹ ਕੁੰਡੀ ਜਿਹੜੀ ਉਹ ਫੇਰ ਫਸ ਗਈ ਆ ਤੇ ਟੈਰਿਫ ਜਿਹੜਾ ਉਹਨਾਂ ਦੇ ਉੱਤੇ ਫਿਰ ਵੀ ਇਵੈਂਚੁਅਲੀ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਜਿਹੜਾ ਉਹ ਲਾ ਦਿੱਤਾ। ਇਸ ਦੇ ਉੱਤੇ ਜਿਹੜਾ ਜਗਮੀਤ ਸਿੰਘ NDP ਦਾ ਲੀਡਰ ਜਿਹੜੇ ਆ, ਉਹਨਾਂ ਨੇ ਕਿਹਾ ਵੀ 100% ਟੈਰਿਫ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾਓ। ਖਾਸ ਕਰਕੇ ਕਹਿੰਦਾ ਵੀ ਈਲਨ ਮਸਕ ਦੀ ਟੈਸਲਾ ਗੱਡੀ ਦੇ ਉੱਤੇ ਜਿਹੜਾ ਉਹ 100% ਟੈਰਿਫ ਲਾਇਆ ਜਾ। ਕਹਿੰਦੇ ਵੀ ਉੱਥੇ ਹਿੱਟ ਕਰੋ ਜਿੱਥੇ ਹਰਟ ਜਿਹੜਾ ਉਹ ਹੁੰਦਾ ਆ। ਤੇ ਕਹਿੰਦੇ ਵੀ ਨਾਲ ਹੀ ਜਿਹੜੀ ਕੈਨੇਡੀਅਨ ਮੇਡ EVs ਆ ਉਹ ਤੇ $10,000 ਦਾ ਫੈਡਰਲ ਰੀਬੇਟ ਜਿਹੜਾ ਉਹ ਦੇਣਾ ਚਾਹੀਦਾ। ਸੋ ਹੁਣ ਟਰੂਡੋ ਹੁਣੀ ਕੀ ਕਰਦੇ ਆ, ਲਿਬਰਲ ਸਰਕਾਰ ਜਿਹੜੀ ਆ ਉਹ ਕੀ ਕਰਦੀ ਆ। ਤੇ ਇਵੈਂਚੁਅਲੀ ਤਾਂ ਦੇਖੋ ਹਰਜੋਤ ਸਿੰਘ ਜੀ, ਚਾਹੇ ਉੱਥੇ ਕੰਜ਼ਰਵੇਟਿਵ ਆ ਤੇ ਚਾਹੇ ਉਹ ਲਿਬਰਲ ਆ, ਉੱਥੇ ਤਾਂ ਲੋਕਾਂ ਦਾ ਧੂੰਆਂ ਨਿਕਲਿਆ ਪਿਆ ਪਹਿਲਾਂ ਹੀ। ਬਿਲਕੁਲ। ਤੇ ਜੇ ਇਦਾਂ ਟੈਰਿਫ ਲੱਗਦੇ ਆ ਤੇ ਇੱਥੇ ਤਾਂ ਫਿਰ ਡਿਮਾਂਡ ਘਟਣੀ ਹੋਈ ਆ। ਕੋਈ ਵੀ ਚੀਜ਼ 25% ਮਹਿੰਗੀ ਜਿਹੜੀ ਉਹ ਹੋ ਜਾਊਗੀ ਤਾਂ ਉਹਦੀ ਡਿਮਾਂਡ ਇਵੈਂਚੁਅਲੀ ਜਿਹੜੀ ਉਹ ਘਟਣੀ ਆ। ਇਹ ਤੇ ਕਿਹੜੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਜਿਹੜੇ ਉਹ ਡਾਲਰ ਕਿਤੇ ਡਿੱਗਦੇ ਫਿਰਦੇ, ਇੱਥੇ ਵੀ ਪਾਣੀ ਛਣਕਦਾ ਆ। ਸੋ ਹਾਲਾਤ ਤਾਂ ਇਦਾਂ ਦੇ ਹੀ ਆ ਸਾਰੇ ਪਾਸੇ। ਸੋ ਇਹ ਟੈਰਿਫ ਵਾਰ ਦੇ ਨਾਲ ਟਰੰਪ ਹੁਣੀ ਜਿਹੜਾ ਮੇਕ ਅਮਰੀਕਾ ਅਫੋਰਡੇਬਲ ਅਗੇਨ ਦੇ ਨਾਅਰੇ ਦੇ ਉੱਤੇ ਜਿਹੜੇ ਇੱਥੇ ਪਹੁੰਚੇ ਸੀ, ਉਸ ਦੇ ਵਿੱਚ ਕਿੱਥੇ ਤੱਕ ਕਾਮਯਾਬ ਹੋ ਸਕਣਗੇ, ਉਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਲੜਾਈਆਂ ਰੁਕਵਾਉਣ ਦੀ ਗੱਲ ਕੀਤੀ ਸੀ, ਪਹਿਲੇ ਦਿਨ ਯੂਕਰੇਨ ਦੀ ਲੜਾਈ ਇਹਨਾਂ ਨੇ ਰੁਕਾਉਣੀ ਸੀ, ਉਹ ਵੀ ਉਸ ਦੇ ਉੱਤੇ ਵੀ ਬਿਲਕੁਲ ਚੁੱਪੀ ਆ। ਤੇ ਇੱਧਰ ਤਾਂ ਇਜ਼ਰਾਈਲ ਵਾਲਿਆਂ ਨੂੰ ਕਹਿੰਦੇ ਵੀ ਚੱਕ ਦੋ ਫੱਟੇ, ਗੱਲ ਹੀ ਕੋਈ ਨਹੀਂ, ਤੁਸੀਂ ਹੋਰ ਕਰ ਲਓ ਜੋ ਕੁਛ ਵੀ ਜਿਹੜਾ ਉਹ ਕਰਨਾ ਆ। ਤੇ ਆ ਨਾਲ ਦੇ ਨਾਲ ਆ ਹੁਣ ਟੈਰਿਫ ਵਾਲੀ ਜਿਹੜੀ ਵਾਰ ਆ ਉਹ ਜਿਹੜੀ ਉਹ ਚੱਲ ਰਹੀ ਆ। ਸੋ ਲੋਕ ਅਜੇ ਦੇਖ ਰਹੇ ਆ, ਵੇਟ ਐਂਡ ਵਾਚ ਦੀ ਪਾਲਿਸੀ ਦੇ ਵਿੱਚ ਲੋਕ ਵੀ ਆ। ਕਰ ਤਾਂ ਹੁਣ ਕੁਛ ਨਹੀਂ ਸਕਦੇ, ਹੁਣ 4 ਸਾਲ ਜਿਹੜਾ ਆ ਉਹ ਦੇਖਣਾ ਪੈਣਾ ਵੀ ਕਿੱਦਾਂ ਦੀਆਂ ਪਾਲਿਸੀਜ਼ ਆਉਂਦੀਆਂ ਆ। ਕਿ ਵਾਕਿਆ ਹੀ ਇਹ ਜਿਹੜੀ ਗੱਲ ਉਹਨਾਂ ਦੇ ਜਿਹੜੇ ਸਮਰਥਕ ਕਹਿੰਦੇ ਆ ਵੀ ਚੰਗਾ ਸਮਾਂ ਆਉਣ ਤੋਂ ਪਹਿਲਾਂ ਥੋੜਾ ਜਿਹਾ ਮਾੜਾ ਕਸ਼ਟ ਵਾਲਾ ਸਮਾਂ ਜਿਹੜਾ ਉਹ ਕੱਟਣਾ ਪੈਣਾ ਆ, ਆਪਾਂ ਕੀ ਉਸ ਦੌਰ ਚੋਂ ਲੰਘ ਰਹੇ ਆ। ਇਹ ਹੁਣ ਜਿਹੜੇ ਵੱਡੇ ਇਸ ਟਾਈਮ ਸਵਾਲ ਚੱਲ ਰਹੇ ਆ ਜੀ। ਅਗਲੀ ਖਬਰ ਆਪਾਂ ਆਈਸ ਦੇ ਨਾਲ ਜਿਹੜੇ ਛਾਪੇ ਪੈ ਰਹੇ ਇਮੀਗ੍ਰੇਸ਼ਨ ਉਹਦੇ ਨਾਲ ਸੰਬੰਧਿਤ ਆਪਾਂ ਖਬਰ ਕਰਨੀ ਆ। ਬਹੁਤ ਸਾਰੇ ਜਿਹੜੇ ਸਰੋਤੇ ਸਾਨੂੰ ਵੀ ਕਾਲਾਂ ਕਰਦੇ ਰਹਿੰਦੇ ਆ, ਬਹੁਤ ਸਾਰੀਆਂ ਇਹ ਵੀ ਖਬਰਾਂ ਆ ਰਹੀਆਂ ਵੀ ਇਕੱਲੇ ਕ੍ਰਿਮੀਨਲ ਜਿਹੜੇ ਆ ਉਹਨਾਂ ਨੂੰ ਨਹੀਂ ਫੜਿਆ ਜਾ ਰਿਹਾ,
ਜਿਨ੍ਹਾਂ ਨੇ ਕੋਈ ਮਾੜੀ ਮੋਟੀ ਵੀ ਕੋਈ ਉਹਨਾਂ ਦੇ ਰੈਕਡ ਦੇ ਉੱਤੇ ਹੈਗਾ, ਉਹਨਾਂ ਨੂੰ ਵੀ ਅਰੈਸਟ ਕਰਕੇ ਡਿਪੋਰਟ ਕੀਤਾ ਜਾ ਰਿਹਾ। 40-40 ਸਾਲਾਂ ਤੋਂ ਜਿਹੜੇ ਲੋਕ ਰਹਿ ਰਹੇ ਆ, ਉਹ ਵੀ ਡਿਪੋਰਟ ਹੋ ਰਹੇ ਹੈਗੇ ਆ। ਇਹ ਕਈ ਇਦਾਂ ਦੀਆਂ ਖਬਰਾਂ ਆਈਆਂ। ਸਕੂਲ ਦੇ ਇੱਕ ਬੱਚੇ ਨੂੰ ਚੱਕਿਆ ਗਿਆ 16 ਸਾਲਾਂ ਦੇ ਨੂੰ। ਹੁਣ ਸਾਡੇ ਕੈਲੀਫੋਰਨੀਆ ਦੇ ਵਿੱਚ ਜੋ ਟਰਾਵਰਸ 에ਅਰ ਫੋਰਸ ਬੇਸ ਆ, ਉੱਥੋਂ ਫਲਾਈਟਾਂ ਚੱਲ ਰਹੀਆਂ। ਫੇਅਰਫੀਲਡ ਦੇ ਵਿੱਚ ਆ, ਜਿਹੜੇ ਕੈਲੀਫੋਰਨੀਆ ਨਾਰਦਰਨ ਕੈਲੀਫੋਰਨੀਆ 'ਚ ਲੋਕ ਰਹਿੰਦੇ ਆ, ਉਹਨਾਂ ਨੂੰ ਪਤਾ ਵੀ ਇੱਕ ਬਹੁਤ ਵੱਡਾ ਇਹ ਮਿਲਟਰੀ ਦਾ 에ਅਰਬੇਸ ਹੈਗਾ ਆ। ਤੇ ਇਸ ਤੋਂ ਪਹਿਲਾਂ ਇੱਕ ਸਾਡੇ ਸਰੋਤੇ ਆ ਅਵਤਾਰ ਸਿੰਘ, ਉਹ ਦੱਸ ਰਹੇ ਆ ਵੀ ਕੱਲ ਨੀਡਲਸ ਜੋ ਟਾਊਨ ਆ I-40 ਦੇ ਉੱਤੇ, ਉੱਥੇ ਆਈਸ ਵਾਲੇ ਪੇਪਰ ਲੋਕਾਂ ਦੇ ਚੈੱਕ ਕਰ ਰਹੇ ਸੀ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ, ਉਹਨਾਂ ਨੂੰ ਬੇਨਤੀ ਜ਼ਰੂਰ ਆ ਵੀ ਜਿੱਥੇ ਵੀ ਕਿਤੇ ਤੁਸੀਂ ਜਾਂਦੇ ਆ, ਟਰੱਕ 'ਚ ਆ, ਬਾਹਰ ਆ, ਕਿਤੇ ਵੀ ਆ, ਆਪਣਾ ਪ੍ਰੂਫ ਜ਼ਰੂਰ ਆਪਣੇ ਕੋਲ, ਵਰਕ ਪਰਮਿਟ, ਗ੍ਰੀਨ ਕਾਰਡ, ਪਾਸਪੋਰਟ ਦੀ ਕਾਪੀ ਜਾਂ ਜਿਹੜਾ ਪਾਸਪੋਰਟ ਦਾ ਕਾਰਡ ਹੁੰਦਾ, ਉਹ ਜ਼ਰੂਰ ਰੱਖੋ। ਕਿਉਂਕਿ ਨੋ ਮੈਟਰ ਤੁਸੀਂ ਸਿਟੀਜ਼ਨ ਵੀ ਹੈਗੇ ਆ ਤੇ ਉਹ ਤੁਹਾਨੂੰ ਹਰ ਕੋਈ ਪੁੱਛ ਸਕਦਾ ਹੈਗਾ। ਹਾਂ, ਬਹੁਤ ਵਾਰ ਇਹ ਵੀ ਆ ਰਿਹਾ ਵੀ ਨਹੀਂ ਜੀ, ਤੁਸੀਂ ਉਹਨਾਂ ਦੇ ਨਾਲ ਕੁਐਸਚਨ ਕਰੋ, ਤੁਸੀਂ ਕੌਣ ਹੁੰਦੇ ਪੁੱਛਣ। ਇਦਾਂ ਦੀ ਕੋਈ ਬਾਹਲੀ ਗੱਲ ਨਹੀਂ ਹੈ। ਜੇ ਤੁਹਾਡੇ ਕੋਲ ਸਾਰਾ ਕੁਝ ਸਹੀ ਆ ਤੇ ਪੇਪਰ ਦਿਖਾਉਣ 'ਚ ਨਥਿੰਗ ਰੋਂਗ, ਤੇ ਐਵੇਂ ਹੋਰ ਹੈਡਿਕ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈਗੀ। ਆਈਸ ਵਾਲੇ ਟਰਾਵਰਸ 에ਅਰ ਫੋਰਸ ਬੇਸ ਨੂੰ ਡਿਪੋਰਟੇਸ਼ਨ ਦੇ ਲਈ ਜੋ ਫਲਾਈਟਸ ਯੂਜ਼ ਕਰ ਰਹੇ ਆ, ਉਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਇੱਕ ਲਾ ਮੇਕਰ, ਉਹਨਾਂ ਨੇ ਲੈਟਰ ਲਿਖਿਆ ਹੈਗਾ ਅਸੈਂਬਲੀ ਵੂਮਨ ਲੌਰੀ ਡੀ ਵਿਲਸਨ, ਜੋ ਡੈਮੋਕ੍ਰੇਟ ਆ, ਜੋ ਸਲਾਨੋ ਤੇ ਕੰਟਰਾ ਕੋਸਟਾ ਕਾਉਂਟੀ ਨੂੰ ਰਿਪਰੈਜ਼ੈਂਟ ਕਰਦੇ। ਇਹ ਉਸੇ ਏਰੀਏ ਦੇ ਵਿੱਚ 에ਅਰਬੇਸ ਹੈਗਾ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਕਿਹਾ ਵੀ ਇਹ ਜੋ ਫਲਾਈਟਸ ਸਾਡੇ 에ਅਰਬੇਸ ਤੋਂ ਚੱਲ ਰਹੀਆਂ ਹੈਗੀਆਂ, ਉਹਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਆ। ਲੋਕ ਇੱਕ ਤਰ੍ਹਾਂ ਨਾਲ ਡਿਵਾਈਡਡ, ਆਪਸ ਦੇ ਵਿੱਚ ਡਿਵੀਜ਼ਨ ਪੈਦਾ ਹੋ ਰਹੀ ਆ। ਤੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹਿੱਟ ਕੀਤਾ ਜਾ ਰਿਹਾ, ਜਿਹੜੇ ਵਿਚਾਰੇ ਕੋਈ ਕੰਮ ਕਰਨ ਆਏ ਆ, ਜਿਨ੍ਹਾਂ ਦਾ ਕੋਈ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈਗਾ। ਕਹਿੰਦੇ ਪਈ ਇਹ ਬਿਲਕੁਲ, ਮੈਂ ਇਸ ਹੱਕ ਦੇ ਵਿੱਚ ਆ ਵੀ ਇਲੀਗਲ ਐਂਟਰੀ ਜਿਹੜੀ ਆ, ਉਹ ਸਾਡੇ ਮੁਲਕ ਦੇ ਵਿੱਚ ਟੋਟਲੀ ਬੰਦ ਹੋਣੀ ਚਾਹੀਦੀ ਆ। ਜੋ ਲੋਕ ਕ੍ਰਾਈਮ ਕਰਦੇ ਆ, ਉਹਨਾਂ ਨੂੰ ਬਿਲਕੁਲ ਡਿਪੋਰਟ ਕਰਨਾ ਚਾਹੀਦਾ, ਪਰ ਆਮ ਲੋਕ ਜੋ ਆ, ਉਹਨਾਂ ਨੂੰ ਸਾਨੂੰ ਡਿਗਨਿਟੀ ਤੇ ਰਿਸਪੈਕਟ ਦੇ ਨਾਲ ਜੋ ਟਰੀਟ ਕਰਨਾ ਚਾਹੀਦਾ ਹੈਗਾ। ਉਹਨਾਂ ਦੇ ਸਪੋਕਸਪਰਸਨ ਐਡਗਰ ਗੁਆਰਾ ਉਹਨਾਂ ਨੇ ਇਹ ਦੱਸਿਆ ਵੀ ਪਿਛਲੇ ਸਮਿਆਂ ਦੇ ਵਿੱਚ ਆਈਸ ਵਾਲੇ ਚਾਰਟਰ ਪ੍ਰਾਈਵੇਟ ਪਲੇਨ ਯੂਜ਼ ਕਰਦੇ ਸੀ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਦੇ ਲਈ। ਹੁਣ C-17 ਮਿਲਟਰੀ ਪਲੇਨ ਯੂਜ਼ ਕੀਤੇ ਜਾਂਦੇ ਆ, ਜੋ ਕਿ ਕਾਰਗੋ ਦੇ ਲਈ ਵਰਤੇ ਜਾਂਦੇ ਆ, ਮਿਲਟਰੀ ਦੇ, ਜੋ ਖਾਸ ਕਰਕੇ ਜਿਹਦੇ ਵਿੱਚ ਹਿਊਮਨਿਟੇਰੀਅਨ ਏਡ ਹੁੰਦੀ ਆ, ਨਾਟ ਪੀਪਲ। ਸੋ ਜਦੋਂ ਕਿਤੇ ਨੈਚੁਰਲ ਡਿਜ਼ਾਸਟਰ ਹੁੰਦਾ, ਅਰਥਕੁਏਕ ਆਉਂਦਾ, ਫਲੱਡਿੰਗ ਹੁੰਦੀ ਆ, ਇਹ ਜਹਾਜ਼ ਵਰਤੇ ਜਾਂਦੇ ਆ ਲੋਕਾਂ ਦੀ ਹੈਲਪ ਦੇ ਲਈ, ਨਾ ਕਿ ਲੋਕਾਂ ਨੂੰ ਉਹਦੇ ਵਿੱਚ ਨੂੜ ਕੇ ਉਹਨਾਂ ਮੁਲਕਾਂ ਦੇ ਵਿੱਚ ਵਾਪਸ ਭੇਜਿਆ ਜਾਂਦਾ ਜਿੱਥੋਂ ਇਹ ਲੋਕ ਆਏ ਹੈਗੇ ਆ। ਜੀ ਬਿਲਕੁਲ, ਜਿਹੜੇ ਜੌਨ ਗਰਮੰਡੀ ਆ, ਉਹਨਾਂ ਨੇ ਵੀ ਜਿਹੜੀ ਇਹ ਚਿੱਠੀ ਇਸ ਦੇ ਬਾਬਤ ਲਿਖੀ ਆ, ਤੇ ਜਿਹੜੇ ਸਾਡੇ ਸਰੋਤੇ ਦੇਖ ਰਹੇ ਆ, ਉਹਨਾਂ ਦੀ ਸਹੂਲਤ ਦੇ ਲਈ ਆਪਾਂ ਜਿਹੜੀ ਉਹ ਚਿੱਠੀ ਆ, ਸਾਂਝ ਜਿਹੜੀ ਉਸ ਦੀ ਨਾਲ ਪਾਉਂਦੇ ਆ, ਉਹ ਦੇਖ ਸਕਦੇ ਨੇ ਵੀ ਜਿਹੜੀ ਜੌਨ ਗਰਮੰਡੀ ਆ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਸ ਚਿੱਠੀ ਨੂੰ ਜਿਹੜਾ ਉਹ ਲਿਖਿਆ ਹੈਗਾ ਆ। ਸੋ ਚਿੰਤਾ ਜਿਹੜੀ ਉਹਨਾਂ ਨੇ ਪ੍ਰਗਟਾਈ ਹੈਗੀ ਆ ਵੀ ਇਸ ਦੇ ਵਿੱਚ ਅੱਗੇ ਕੀ ਕੀਤਾ ਜਿਹੜਾ ਉਹ ਜਾਊਗਾ। ਮੈਂਬਰ ਆਫ ਕਾਂਗਰਸ ਨੇ ਇਸ ਦੇ ਵਿੱਚ, ਤੇ ਉਹਨਾਂ ਨੇ ਜਿਹੜੀ ਚਿੱਠੀ ਇਸ ਟਾਈਮ ਸੈਕਟਰੀ ਆਫ ਡਿਫੈਂਸ ਰੋਬਰਟ, ਜਿਹੜੇ ਨੇ ਐਕਟਿੰਗ ਸੈਕਟਰੀ ਆਫ ਡਿਫੈਂਸ ਜਿਹੜੇ ਸੀਗੇ, ਉਹਨਾਂ ਨੂੰ ਜਿਹੜੀ ਉਹ ਘੱਲੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਇਹ ਹੁਣ ਚਿੰਤਾਜਨਕ ਜਿਹੜੀ ਚੀਜ਼ ਉਹਨਾਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਅਸੀਂ ਉਸ ਨੂੰ ਦੇਖਦੇ ਹਾਂ। ਕਾਰਨ ਉਸ ਦੇ ਵਿੱਚ ਇਹੀ ਕਹਿ ਰਹੇ ਆ ਵੀ ਜਿਹੜੀ ਮਿਲਟਰੀ ਆ, ਉਹ ਇੱਕ ਹੋਰ ਕੰਮ ਜਿਹੜੀ ਇਸ ਟਾਈਮ ਲਾਈਫ ਥ੍ਰੈਟਨਿੰਗ ਡਿਜ਼ਾਸਟਰਸ ਦੇ ਵਿੱਚ ਸਪੋਰਟ ਕਰ ਰਹੀ ਆ, ਤੇ ਤੁਸੀਂ ਉੱਥੋਂ ਬੰਦਿਆਂ ਨੂੰ ਇੱਧਰਲੇ ਪਾਸੇ ਆਪਣੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਲਾ ਕੇ ਟੋਟਲੀ ਜਿਹੜੀ ਗਲਤ ਆ, ਕਹਿੰਦੇ ਖਤਰਨਾਕ ਚੀਜ਼ ਆ, ਵੇਸਟਫੁਲ ਆ, ਤੇ ਇਹ ਡਾਇਰੈਕਟ ਥ੍ਰੈਟ ਹੈਗਾ ਆ ਆਪਣੀ ਡੈਮੋਕ੍ਰੇਟਿਕ ਪ੍ਰਿੰਸੀਪਲਸ, ਉਸ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਮਿਲਟਰੀ 에ਅਰਕ੍ਰਾਫਟ ਦੀ ਵਰਤੋਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਐਨਫੋਰਸ ਕਰਨ ਦੇ ਲਈ, ਉਹ ਕਹਿੰਦੇ ਵੀ ਪੋਟੈਂਸ਼ੀਅਲੀ ਅਨਕਨਸਟੀਟਿਊਸ਼ਨਲ, ਗੈਰ ਸੰਵਿਧਾਨਿਕ ਵੀ ਜਿਹੜੀ ਉਹ ਲੱਗਦੀ ਆ, ਤੇ ਕਹਿੰਦੇ ਵੀ ਅਬਿਊਜ਼ ਆਫ ਪ੍ਰੈਜ਼ੀਡੈਂਸ਼ੀਅਲ ਪਾਵਰ ਜਿਹੜਾ ਉਹ ਹੈਗਾ ਆ। ਪਰ ਇਹ ਪਹਿਲੀ ਵਾਰ ਤਾਂ ਨਹੀਂ ਆ, ਮੈਨੂੰ ਲੱਗਦਾ ਹਰਜੋਤ ਸਿੰਘ ਜੀ, ਵੀ ਕਦੇ ਮਿਲਟਰੀ ਦੇ ਜਹਾਜ਼ ਨੂੰ ਇਸ ਤਰੀਕੇ ਦੇ ਨਾਲ
ਵਰਤਿਆ ਜਿਹੜਾ ਉਹ ਗਿਆ ਹੋਵੇ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ, ਪਰ ਕੈਲੀਫੋਰਨੀਆ ਦੇ ਵਿੱਚ ਡੈਫੀਨੇਟਲੀ ਇਹ ਜਿਹੜੀਆਂ ਆਵਾਜ਼ਾਂ ਆ ਇਹ ਉੱਠਣੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਨੇ। ਜਿਹੜੇ ਟਰੈਵਿਸ 에ਅਰ ਫੋਰਸ ਦੇ ਉੱਤੇ ਫਰਵਰੀ 7 ਨੂੰ ਤੁਸੀਂ ਦੇਖ ਸਕਦੇ ਆ, ਜਿਹੜੇ ਲੋਕ ਇਸ ਟਾਈਮ ਵੀਡੀਓ ਦੇ ਉੱਤੇ ਨਾਲ ਜੁੜੇ ਹੋਏ ਆ, ਵੀ ਇੱਕ ਨਹੀਂ ਦੋ ਨਹੀਂ ਤਕਰੀਬਨ ਅੱਧਾ ਦਰਜਨ ਤੋਂ ਜ਼ਿਆਦਾ, 1 ਦਰਜਨ ਤੱਕ ਜਿਹੜੇ ਜਹਾਜ਼ ਆ ਉੱਥੇ ਰਨਵੇ ਦੇ ਉੱਤੇ ਖੜੇ ਨੇ। ਤੇ ਬਹੁਤ ਸਾਰੀਆਂ ਜਿਹੜੀਆਂ ਆ ਕਹਿੰਦੇ ਵੀ ਹੋ ਸਕਦਾ ਵੀ ਇਹਨਾਂ ਚੋਂ ਜਿਹੜੇ C-70 ਪਲੇਨਸ ਆ ਜਿਨ੍ਹਾਂ ਦੇ ਨਾਲ ਕਾਰਗੋ ਵਹੀਕਲਸ ਜਾਂ ਹਿਊਮੈਨਿਟੇਰੀਅਨ ਏਡ ਜਿਹਦੇ ਵਿੱਚ ਘੱਲੀ ਜਾਂਦੀ ਆ, ਉਹਨਾਂ ਦੀ ਜਿਹੜੀ ਵਰਤੋਂ ਆ ਬੰਦਿਆਂ ਨੂੰ ਛੱਡਣ ਲਈ ਜਿਹੜੀ ਉਹ ਕੀਤੀ ਜਿਹੜੀ ਜਾਵੇ। ਸੋ ਕਹਿੰਦੇ ਵੀ ਰਿਊਟਰਸ ਨੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਟੈਕਸਸ ਤੋਂ ਗੁਆਟਾਮਾਲਾ ਤੱਕ ਇੱਕ ਮਾਈਗ੍ਰੈਂਟ ਨੂੰ ਛੱਡਣ ਦੇ ਲਈ $4675 ਜਿਹੜਾ ਉਹ ਲੱਗ ਰਿਹਾ ਆ, ਨਹੀਂ ਤਾਂ ਵਨ ਵੇ ਫਰਸਟ ਕਲਾਸ ਟਿਕਟ ਉਸ ਇਲਾਕੇ ਦੇ ਲਈ ਉਨੇ ਥਾਂ ਦੇ ਲਈ $900 ਤੋਂ ਵੀ ਘੱਟ ਆ, $850 ਜਿਹੜੀ ਉਹ ਬਣਦੀ ਹੈਗੀ ਆ। ਸੋ ਰਿਪਰੈਜ਼ੈਂਟੇਟਿਵ ਜੌਨ ਗਰਮੰਡੀ ਜਿਹੜੇ ਕਿ ਸੀਨੀਅਰ ਮੈਂਬਰ ਹੈਗੇ ਆ ਹਾਊਸ ਆਰਮਡ ਕਮੇਟੀ ਦੇ, ਤੇ ਉਹਨਾਂ ਨੇ ਇਸ ਇਸ਼ੂ ਨੂੰ ਪਿਛਲੇ ਮਹੀਨੇ ਦਾ ਜਿਹੜਾ ਉਹ ਚੱਕਿਆ ਹੈਗਾ ਆ। ਸੋ ਫੇਅਰਫੀਲਡ ਦੇ ਵਿੱਚ ਜਿਹੜਾ ਟਰੈਵਿਸ 에ਅਰ ਬੇਸ ਆ ਉਸ ਦੀ ਜਿਹੜੀ ਵਰਤੋਂ ਕਰਨ ਦੇ ਉੱਤੇ ਜਿਹੜੀ ਇਹਨਾਂ ਨੇ ਡੈਮੋਕ੍ਰੈਟਿਕ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਚਿੰਤਾ ਜਿਹੜੀ ਆ ਉਹ ਪ੍ਰਗਟਾਈ ਆ। ਡਿਪਾਰਟਮੈਂਟ ਆਫ ਡਿਫੈਂਸ ਆ ਉਹਨਾਂ ਨੇ ਰੀਸੈਂਟਲੀ ਜਿਹੜੇ 500 ਮਰੀਨ ਤੇ ਸੇਲਰਸ ਆ ਉਹਨਾਂ ਨੂੰ ਵੀ US ਮੈਕਸੀਕੋ ਬਾਰਡਰ ਦੇ ਉੱਤੇ ਜਿਹੜਾ ਉਹ ਲਾਇਆ ਆ। ਉਹਨਾਂ ਨੇ ਵੀ ਪੁਆਇੰਟ ਆਊਟ ਕੀਤਾ ਵੀ ਤੁਸੀਂ ਦੇਖੋ ਵੀ ਇਹਨਾਂ ਨੂੰ ਬਾਰਡਰ ਦੇ ਉੱਤੇ ਲਾਉਣ ਦੀ ਥਾਂ ਤੇ LA ਦੀਆਂ ਜਿਹੜੀਆਂ ਅੱਗਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ ਜਿਹੜਾ ਇਹ ਲਾਉਣਾ ਸੀਗਾ। ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਤਾਂ ਇਹ ਕਿਉਂਕਿ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਆ, ਤੇ ਡੈਮੋਕ੍ਰੇਟ ਪਾਰਟੀ ਆਬਵੀਅਸਲੀ ਜਿਹੜੇ ਟਰੰਪ ਹੋਣਾ ਦੇ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਇਮੀਗ੍ਰੇਸ਼ਨ ਜਿਹੜੀਆਂ ਪਾਲਿਸੀਜ਼ ਉਹਨਾਂ ਦੀਆਂ ਆਈਆਂ ਉਸ ਤੇ ਥੋੜਾ ਉਲਟ ਵੀ ਥੋੜਾ ਕਿ ਪੂਰਾ ਹੀ ਉਲਟ ਜਿਹੜੀਆਂ ਉਸ ਦੇ ਵਿੱਚ ਉਹ ਚੱਲ ਰਹੀਆਂ ਆ। ਸੋ ਇਸ ਲਈ ਇਦਾਂ ਦੀ ਜਿਹੜੀ ਚਿੱਠੀ ਲਿਖਣੀ ਇਹਨਾਂ ਦੇ ਵੱਲੋਂ ਜਿਹੜੀ ਸੁਭਾਵਕ ਜੀ ਜਾਪਦੀ ਸੀ। ਜੀ ਬਿਲਕੁਲ। ਜੌਨ ਗਰਮੰਡੀ ਆਪਣੇ ਪੰਜਾਬੀ ਸਾਰੇ ਉਹਨਾਂ ਨੂੰ ਜਾਣਦੇ ਹੀ ਆ, ਬਹੁਤ ਲੰਮੇ ਸਮੇਂ ਤੋਂ ਕਾਂਗਰਸਮੈਨ ਆ, ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਵੀ ਰਹੇ ਆ, ਤੇ ਮੈਜੋਰਟੀ ਆਫ ਦਾ ਟਾਈਮ ਜਦੋਂ ਵੀ ਨਗਰ ਕੀਰਤਨ ਹੁੰਦਾ ਜੁੱਬਾ ਸਿਟੀ ਤੁਸੀਂ ਉੱਥੇ ਉਹਨਾਂ ਨੂੰ ਦੇਖ ਸਕਦੇ ਹੋ, ਕਿਉਂਕਿ ਉਹਨਾਂ ਦਾ ਏਰੀਆ ਵੀ ਮੋਸਟਲੀ ਉਹੀ ਹੈਗਾ ਆ। ਸੋ ਮੇਨ ਉਹ ਇਸ ਟਾਈਮ ਜੌਨ ਗਰਮੰਡੀ ਹੁਣੀ US ਦੀ ਹਾਊਸ ਆਰਮਡ ਸਰਵਿਸਿਜ਼ ਕਮੇਟੀ ਦੇ ਸੀਨੀਅਰ ਮੈਂਬਰ ਆ, ਤੇ ਉਹ ਇਹ ਕਹਿ ਰਹੇ ਆ ਵੀ ਜੋ ਐਕਟਿਵ ਡਿਊਟੀ ਮਿਲਟਰੀ ਪਰਸਨਲ ਆ ਉਹਨਾਂ ਨੂੰ ਡੋਮੈਸਟਿਕ ਲਾ ਇਨਫੋਰਸਮੈਂਟ ਫੰਕਸ਼ਨਸ ਲਈ ਯੂਜ਼ ਕਰਨਾ ਇਹ ਟੋਟਲੀ ਰੋਂਗ ਹੈਗਾ, ਇਹ ਗਲਤ ਹੈਗਾ। ਇਹ ਉਹਨਾਂ ਨੇ ਜੋ ਐਕਟਿੰਗ ਡਿਫੈਂਸ ਸੈਕਟਰੀ ਰੋਬਰਟ ਸੈਲਸਸ ਹੈਗੇ ਆ ਉਹਨਾਂ ਨੂੰ ਜਨਵਰੀ 24 ਨੂੰ ਇੱਕ ਲੈਟਰ ਲਿਖਿਆ ਹੈਗਾ। ਕਹਿੰਦੇ ਬਈ ਹੋਣਾ ਤਾਂ ਇਹ ਚਾਹੀਦਾ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲਾਈਆਂ ਆ ਉੱਥੇ 500 ਮਰੀਨਸ ਤੇ ਸੇਲਰਸ ਉਹਨਾਂ ਨੂੰ ਵਰਤਣਾ ਚਾਹੀਦਾ ਸੀ, ਜਦ ਕਿ ਉਹਨਾਂ ਨੂੰ US ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਵਰਤਿਆ ਜਾ ਰਿਹਾ ਹੈਗਾ। ਜੀ ਬਿਲਕੁਲ। ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਕੈਲ ਮੈਟਰਸ ਨੇ ਜਿਹੜੀ ਇੱਕ ਵੱਡੀ ਰਿਪੋਰਟ ਜਿਹੜੀ ਆਈਸ ਨੂੰ ਲੈ ਕੇ ਜਿਹੜੀ ਉਹ ਛਾਪੀ ਹੈਗੀ ਆ, ਜਿਹਦੇ ਵਿੱਚ ਕੈਲੀਫੋਰਨੀਅਨਸ ਜਿਹੜੇ ਇਸ ਮਾਮਲੇ ਦੇ ਵਿੱਚ ਅੜਿੱਕੇ ਆਏ ਆ ਆਈਸ ਤੇ, ਉਹ ਕਹਿ ਰਹੇ ਸੀਗੇ ਵੀ ਇੱਕ ਰੈਗੂਲਰ ਮਾਰਨਿੰਗ ਸੀਗੀ ਤੇ ਪਰ ਆਈਸ ਰੇਡਸ ਦੇ ਵਿੱਚ ਉਹਨਾਂ ਨੇ ਇਕੱਲੇ ਅਡਲਟ ਹੀ ਨਹੀਂ ਨਿਆਣੇ ਤੇ ਵੋਲੰਟੀਅਰਸ ਨੂੰ ਵੀ ਚੱਕ ਕੇ ਬਾਰਡਰੋਂ ਪਾਰ ਜਿਹੜਾ ਉਹ ਛੱਡ ਦਿੱਤਾ ਆ, ਉਹਨਾਂ ਨੂੰ ਡਿਪੋਰਟ ਕਰ ਦਿੱਤਾ ਆ। ਐਗਰੀਕਲਚਰ ਵਰਕਰ ਸੀਗਾ, ਉਹ ਬੰਦਾ ਕਹਿੰਦਾ ਵੀ ਆਪਣੇ ਮੁੰਡੇ ਨੂੰ ਸਕੂਲੇ ਜਿਹੜਾ ਉਹ ਲੈ ਕੇ ਜਾ ਰਿਹਾ ਸੀ, ਤੇ ਹੁਣ ਉਹ 16 ਸਾਲਾਂ ਦਾ ਮੁੰਡਾ ਮੈਕਸੀਕੋ ਦੇ ਵਿੱਚ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੇ ਲਈ ਕੰਮ ਜਿਹੜਾ ਉਹ ਲੱਭ ਰਿਹਾ ਆ। 3 ਹਫ਼ਤੇ ਹੋ ਗਏ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ ਜਿਹੜਾ ਦੂਜੀ ਟਰਮ ਦੀ ਸਹੁੰ ਚੁੱਕਿਆ ਨੂੰ, ਤੇ ਹੌਲੀ ਹੌਲੀ ਕਹਿੰਦੇ ਵੀ ਜਿਹੜਾ ਤਸਵੀਰ ਆ ਉਹ ਕਲੀਅਰ ਹੁੰਦੀ ਜਾ ਰਹੀ ਆ। ਵਾਈਟ ਹਾਊਸ ਅਜੇ ਆਈਸ ਵਾਲਿਆਂ ਤੋਂ ਦੁਖੀ ਆ। ਕਿਸ ਗੱਲ ਲਈ? ਕਹਿੰਦੇ ਵੀ ਤੁਸੀਂ ਇਹ ਜ਼ਿਆਦਾ ਲੋਕਾਂ ਨੂੰ ਫੜ ਨਹੀਂ ਰਹੇ, ਤੁਹਾਨੂੰ ਜਿਹੜਾ 1300-1400 ਬੰਦਾ ਰੋਜ਼ ਦਾ ਜਿਹੜਾ ਉਹ ਫੜਨਾ ਚਾਹੀਦਾ ਹੈਗਾ ਆ। ਸੋ ਸਥਿਤੀ ਜਿਹੜੀ ਹੈ ਇਸ ਟਾਈਮ ਇਸ ਤਰੀਕੇ ਦੇ ਨਾਲ ਬਣੀ ਆ। ਕੈਲ ਮੈਟਰਸ ਨੇ ਕਹਿੰਦੇ ਵੀ ਕਈ ਲੋਕਾਂ ਦੇ ਨਾਲ ਇੰਟਰਵਿਊ ਕੀਤੀ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਆਈਸ ਦੀਆਂ ਰੇਡ ਹੋਈਆਂ ਆ ਉਸ ਤੇ ਜਿਹੜਾ ਉਹ ਬਾਬਤ। ਸੋ ਇਹ ਜਿਹੜੀ ਚੀਜ਼ ਆ ਉਹ ਉਸ ਚੀਜ਼ ਸਾਹਮਣੇ ਆਈ ਹੈ ਜਿੱਥੇ ਲੋਕ ਇਹ ਦਾਅਵਾ ਕਰ ਰਹੇ ਆ ਵੀ ਟਰੰਪ ਹੁਣਾਂ ਦੇ ਆਰਡਰਸ ਦੇ ਉੱਤੇ ਜਿਹੜੀ ਆਈਸ ਆ
ਉਹ ਡਿਸਕ੍ਰਿਮੀਨੇਟ ਵੀ ਜਿਹੜੀ ਉਹ ਕਰ ਰਹੀ ਆ, ਤੇ ਨਾਲ ਦੇ ਨਾਲ ਸਿਟੀਜ਼ਨਸ ਨੂੰ, ਗ੍ਰੀਨ ਕਾਰਡ ਵਾਲਿਆਂ ਨੂੰ ਵੀ ਕਰ ਰਹੀ ਆ। ਪਰ ਆਈਸ ਦੇ ਜਿਹੜੇ ਸਪੋਕਸ ਪਰਸਨ ਉਹ ਕਹਿੰਦੇ ਆ ਵੀ ਜਿਹੜੇ ਨਾਨ ਸਿਟੀਜ਼ਨਸ ਨੂੰ ਹੀ ਜਿਹੜਾ ਅਸੀਂ ਫੜ ਰਹੇ ਹੈਗੇ ਆ, ਤੇ ਕਹਿੰਦੇ ਵੀ ਇਹ ਜਿਹੜੀਆਂ ਸਾਡੀਆਂ ਇਨਫੋਰਸਮੈਂਟ ਆ, ਇਹ ਇੰਟੈਲੀਜੈਂਸ ਡਰਿਵਨ ਲੀਡਸ ਤੋਂ। ਸੋ ਉਹਨਾਂ ਦੇ ਕੋਲ ਕੋਈ ਨਾ ਕੋਈ ਪਹਿਲਾਂ ਜਾਣਕਾਰੀ ਹੁੰਦੀ ਆ, ਉਸੇ ਆਧਾਰ ਦੇ ਉੱਤੇ ਹੀ ਜਿਹੜੀ ਇਹ ਛਾਪੇ ਵੱਜਦੇ ਆ। ਇਹ ਨਹੀਂ ਆ ਵੀ ਮੂੰਹ ਚੱਕਿਆ ਤੇ ਜਿੱਧਰ ਨੂੰ ਮਰਜ਼ੀ ਜਾ ਕੇ ਉਹਨਾਂ ਨੇ ਛਾਪਾ ਮਾਰ ਦਿੱਤਾ। ਜਿੱਥੇ ਉਹਨਾਂ ਦੇ ਕੋਲ ਇਤਲਾਹ ਹੈਗੀ ਆ ਵੀ ਇੱਥੇ ਉਹਨਾਂ ਨੂੰ ਗੈਰ ਕਾਨੂੰਨੀ ਲੋਕ ਜਿਹੜੇ ਆ ਉਹ ਮਿਲਣਗੇ, ਅਨਡਾਕੂਮੈਂਟਡ ਲੋਕ ਮਿਲਣਗੇ, ਉੱਥੇ ਹੀ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਛਾਪੇ ਜਿਹੜੇ ਉਹ ਪੈ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿੱਥੇ ਲੋਕ, ਖਾਸ ਕਰਕੇ ਉਹ ਲੋਕਾਂ ਦੇ ਉੱਤੇ ਮਨ ਦੇ ਉੱਤੇ ਬਹੁਤ ਜ਼ਿਆਦਾ ਬੀਤ ਰਹੀ ਹੈ ਜਿਹੜੇ ਨਿਆਣਿਆਂ ਨੂੰ ਸਕੂਲੇ ਛੱਡਣ ਜਾਂਦੇ, ਆਪ ਜਿਹੜੇ ਉਹ ਫੜ ਹੋ ਰਹੇ ਹੈਗੇ ਆ, ਤੇ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਡਿਪੋਰਟ ਕਰਕੇ ਐਕਸਪੈਡਾਈਟਡ ਰਿਮੂਵਲ ਦੇ ਵਿੱਚ ਪਾ ਕੇ ਉਹਨਾਂ ਨੂੰ ਨਾਲ ਦੇ ਨਾਲ ਬਾਰਡਰ ਜਿਹੜਾ ਉਹ ਪਾਰ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਕਹਿੰਦੇ ਵੀ ਉਹ ਨਿਆਣਾ ਜਿਹਦੇ ਪਿਓ ਨੂੰ, ਜਦੋਂ ਨਿਆਣੇ ਨੂੰ ਛੱਡ ਕੇ ਜਿਹੜਾ ਉਹ ਚਲਾ ਗਏ, ਉਹਨੂੰ ਫੜ ਲਿਆ ਉਹਦੇ ਪਿਓ ਨੂੰ, ਤਾਂ ਉਹਦਾ ਨਿਆਣਾ ਕਹਿੰਦੇ ਆਪਣੇ ਸਕੂਲਮੇਟਸ ਨੂੰ ਕਹਿ ਰਿਹਾ ਸੀਗਾ ਵੀ ਮੇਰੇ ਡੈਡੀ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹਨੇ ਸੀਟ ਬੈਲਟ ਜਿਹੜੀ ਉਹ ਨਹੀਂ ਸੀ ਲਾਈ। ਪਰ ਜਿਹੜਾ ਉਹ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਆਈਸ ਵਾਲੇ ਉਸਦੇ ਪਿਓ ਨੂੰ ਜਿਹੜਾ ਉਹ ਚੱਕ ਕੇ ਜਿਹੜਾ ਉਹ ਲੈ ਗਏ ਸੀ। ਆਈਸ ਵਾਲਿਆਂ ਨੇ ਲੇਟੈਸਟ ਆંકੜਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਆ, 8276 ਜਿਹੜੀਆਂ ਗ੍ਰਿਫਤਾਰੀਆਂ 22 ਜਨਵਰੀ ਤੋਂ 31 ਜਨਵਰੀ ਦੇ ਦਰਮਿਆਨ ਉਹਨਾਂ ਨੇ ਕੀਤੀਆਂ ਆ, ਤੇ ਹੁਣ ਉਸ ਤੋਂ ਬਾਅਦ ਚ 11 ਦਿਨ ਹੋਰ ਗੁਜ਼ਰ ਚੁੱਕੇ ਨੇ। ਸੋ ਇਹ ਆંકੜਾ ਤੁਸੀਂ ਡਬਲ ਜਾਂ ਟ੍ਰਿਪਲ ਹੁੰਦਾ ਜਲਦ ਹੀ ਦੇਖੋਗੇ। ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੈਨੇਡਾ ਦਾ ਇੱਕ ਪੰਜਾਬੀ, ਜਿਸ ਨੂੰ ਡਰੱਗ ਕਿੰਗ ਕਰਕੇ ਵੀ ਕਿਹਾ ਜਾ ਰਿਹਾ ਆ, ਉਹਦਾ ਨਾਮ ਹੁਣ ਡਿਸਕਲੋਜ਼ ਕੀਤਾ ਹੈ। ਅਮਰੀਕਾ ਵਾਲੇ ਉਸ ਨੂੰ ਚੱਕ ਲਿਆ ਆ। ਕੈਨੇਡਾ ਦੀ ਨੈਸ਼ਨਲ ਪੋਸਟ ਅਖਬਾਰ ਨੇ ਬਹੁਤ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਛਾਪਿਆ ਵੀ ਕਿਸ ਤਰ੍ਹਾਂ ਮੈਕਸੀਕੋ ਤੋਂ ਕੈਲੀਫੋਰਨੀਆ, ਕੈਲੀਫੋਰਨੀਆ ਤੋਂ ਕੈਨੇਡਾ ਨੂੰ ਇਹ ਟਰੱਕਾਂ ਭਰ ਕੇ ਡਰੱਗ ਲੈ ਕੇ ਜਾਂਦੇ ਸੀ। ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ।
ब्रेक तो वजह करी फिर आप सबका स्वागत है। सो तो प्रोग्राम चल रहा है जी इस टाइम अपडेट ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਨਮੋਸ਼ੀ ਭਰੀ ਜਿਹੜੀ ਇਹ ਗੱਲ ਆ, ਕਿੱਥੇ ਜਿਹੜੇ ਪੰਜਾਬੀ ਆ, ਸਿੱਖ ਆ, ਉਹ ਦੁਨੀਆ ਭਰ ਦੇ ਵਿੱਚ ਇਹ ਨਾਮਣਾ ਖੜਦੇ ਸੀ ਵੀ ਲੋੜਵੰਦਾਂ ਦੀ ਮਦਦ ਕਰਦੇ ਆ, ਜਿੱਥੇ ਜ਼ਰੂਰਤ ਪੈਂਦੀ ਆ ਮਜਲੂਮਾਂ ਦੇ ਨਾਲ ਖੜਦੇ ਆ, ਗਲਤ ਕੰਮਾਂ ਤੋਂ ਪਰੇ ਰਹਿੰਦੇ ਆ। ਪਰ ਲੇਟਲੀ ਇੱਦਾਂ ਦੀਆਂ ਜਿਹੜੀਆਂ ਖਬਰਾਂ, ਇੱਦਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਬਾਰ-ਬਾਰ ਆ ਰਹੀਆਂ ਵੀ ਇੰਨੇ ਵੱਡੇ ਪੱਧਰ ਦੇ ਉੱਤੇ ਇਹ ਹੁਣ ਡਰੱਗ ਸਮਗਲਿੰਗ ਦੇ ਵਿੱਚ ਵੜ ਚੁੱਕੇ ਆ ਤੇ ਉਹ ਲਗਾਤਾਰ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਆ। ਕੁਛ ਮੈਨੂੰ ਲੱਗਦਾ ਮਹੀਨਾ ਕੁ ਪਹਿਲਾਂ ਦੀ ਖਬਰ ਸੀ ਜਦੋਂ ਉਹਨਾਂ ਨੇ ਰੀਸੈਂਟਲੀ ਕਿੰਨੇ ਜਿਹੜੇ ਆ ਉਹ ਪੰਜਾਬੀ ਟਰੱਕ ਡਰਾਈਵਰਸ ਦਾ ਜਾਂ ਪੰਜਾਬੀ ਟਰੱਕਰਸ ਦਾ ਇੱਕ ਪੂਰਾ ਕੱਚਾ ਚਿੱਠਾ ਜਿਹੜਾ ਉਹ ਖੋਲ੍ਹਿਆ ਸੀਗਾ ਰਿਪੋਰਟ ਦੇ ਵਿੱਚ ਵੀ ਕੈਨੇਡਾ ਵਾਲੇ ਪਾਸਿਓਂ ਖਾਸ ਕਰਕੇ
ਵੀ ਕਿੱਦਾਂ ਜਿਹੜਾ ਉਹ ਆਦਾਨ ਪ੍ਰਦਾਨ ਅਮਰੀਕਾ ਦੇ ਵਿੱਚ ਜਾਂ ਅਮਰੀਕਾ ਦੇ ਰਾਹੀਂ ਡਰੱਗ ਜਿਹੜੀ ਸਮਗਲਿੰਗ ਆ ਉਹ ਹੋ ਰਹੀ ਸੀ। ਹੁਣ ਕੈਨੇਡਾ ਦੇ ਵਿੱਚ ਜਿਸ ਨੂੰ ਡਰੱਗ ਕਿੰਗ ਦੇ ਨਾਮ ਦੇ ਨਾਲ ਹਰਜੋਤ ਸਿੰਘ ਜੀ ਆਖਿਆ ਜਾ ਰਿਹਾ ਆ, ਗੁਰਅਮਰਤ ਸਿੰਘ ਸਿੱਧੂ 61 ਸਾਲਾਂ ਦਾ ਬਰੈਂਪਟਨ ਦਾ ਰਹਿਣ ਵਾਲਾ, ਉਸ ਨੂੰ ਜਿਹੜਾ ਇਹਨਾਂ ਨੇ ਫੜਿਆ ਹੈਗਾ ਆ। ਨੈਸ਼ਨਲ ਪੋਸਟ ਨੇ ਇਹ ਜਿਹੜੀ ਨਿਊਜ਼ ਆ ਹੁਣੇ ਰਿਪੋਰਟ ਜਿਹੜੀ ਆ ਉਹ ਛਾਇਆ ਕੀਤੀ ਹੈਗੀ ਆ। ਕਹਿੰਦੇ ਵੀ ਇੱਕ ਬਹੁਤ ਹੀ ਵੱਡੇ ਕ੍ਰਾਸ ਬਾਰਡਰ ਡਰੱਗ ਸਮਗਲਿੰਗ ਰਿਗ ਦਾ ਜਿਹੜਾ ਬੰਦਾ ਆ ਉਸ ਨੂੰ ਜਿਹੜਾ ਉਹਨਾਂ ਨੇ ਨਸ਼ਰ ਕੀਤਾ ਹੈਗਾ ਆ, ਉਸ ਨੂੰ ਜਿਹੜਾ ਆ ਉਹ ਲੈ ਕੇ ਜਿਹੜਾ ਉਹ ਪੇਸ਼ ਕੀਤਾ ਆ, ਤੇ ਅਮਰੀਕਾ ਵਾਲੇ ਕਹਿੰਦੇ ਉਹਨੂੰ ਚੱਕ ਕੇ ਲਿਆ ਕੇ ਕੋਰਟ ਵਿੱਚ ਆਲਰੇਡੀ ਪੇਸ਼ ਵੀ ਕਰ ਚੁੱਕੇ ਹੈਗੇ ਆ। ਗੁਰਅਮਰਤ ਸਿੰਘ ਸਿੱਧੂ 61 ਸਾਲਾਂ ਦਾ ਆ, ਬਰੈਂਪਟਨ ਦਾ ਰਹਿਣ ਵਾਲਾ, ਜੋ ਵੈਸਟ ਆਫ ਟੋਰਾਂਟੋ ਆ। ਇਹ ਨੈਸ਼ਨਲ ਪੋਸਟ ਅਖਬਾਰ ਜੋ ਅੱਜ ਦੀ ਆ, ਉਹਨਾਂ ਨੇ ਬਹੁਤ ਵੱਡਾ ਆਰਟੀਕਲ ਇਹਦੇ ਸੰਬੰਧ ਦੇ ਵਿੱਚ ਛਾਪਿਆ ਆ, ਤੇ ਜਿਹਦਾ ਨਿਕਨੇਮ ਕਿੰਗ ਕਰਕੇ ਵੀ ਜਾਣਿਆ ਜਾਂਦਾ ਸੀ। ਉਹਨੂੰ ਸਾਲ ਪਹਿਲਾਂ ontario ਦੇ ਵਿੱਚ ਅਰੈਸਟ ਕੀਤਾ ਗਿਆ ਸੀ, ਜਦੋਂ ਉਹ ਬਹੁਤ ਵੱਡੇ ਸਕੇਲ ਦੇ ਉੱਤੇ ਡਰੱਗ ਟ੍ਰੈਫਿਕਿੰਗ ਨੈਟਵਰਕ ਦੇ ਲਈ ਕੰਮ ਕਰਦਾ ਸੀ, ਅਰੇਂਜ ਕਰਦਾ ਸੀ ਕਾਰਗੋ ਟਰੱਕਰਸ ਨੂੰ, ਜਿਨ੍ਹਾਂ ਦੇ ਵਿੱਚ ਜਿਹੜੇ ਲੈਜੀਟੀਮੇਟ ਲੋਡ ਆਫ ਕਾਰਗੋ ਹੁੰਦੇ, ਉਹਨਾਂ ਦੇ ਵਿੱਚ ਡਰੱਗ ਲਗੋ ਕੇ ਮੈਕਸੀਕੋ ਤੋਂ ਕੈਲੀਫੋਰਨੀਆ ਤੋਂ ਕੈਨੇਡਾ ਪਹੁੰਚਾਉਣ ਤੱਕ। ਪਿਛਲੇ ਹੈਲੋਵਿਨ ਜਦੋਂ ਸੀਗੀ, ਹੈਲੋਵਿਨ ਵਾਲੇ ਦਿਨ ਯੂਐਸ ਦੇ ਮਾਰਸ਼ਲਸ ਸਿੱਧੂ ਨੂੰ ਚੱਕ ਲਿਆਏ ਤੇ ਲਾਸ ਐਂਜਲਸ ਦੇ ਕੋਰਟ ਰੂਮ ਦੇ ਵਿੱਚ ਪਹਿਲੀ ਵਾਰੀ ਪੇਸ਼ ਕੀਤਾ। ਹਾਲਾਂਕਿ ਇੱਕ ਆਪਰੇਸ਼ਨ ਡੈਡ ਹੈਂਡ ਕਰਕੇ ਅਨਾਉਂਸ ਕੀਤਾ ਗਿਆ ਸੀ ਲਾਸ ਐਂਜਲਸ ਦੇ ਵਿੱਚ ਜਨਵਰੀ 30, 2024 ਨੂੰ, ਜਿਸ ਟਾਈਮ ਦੇ ਉੱਤੇ ਸਿੱਧੂ ਤੇ ਹੋਰ ਕਈ ਕੈਨੇਡੀਅਨਸ ਨੂੰ ਇਸ ਇੱਕ ਜੋ ਆਪਣਾ ਆਪਰੇਸ਼ਨ ਸੀ ਉਹਦੇ ਅੰਡਰ ਅਰੈਸਟ ਕੀਤਾ ਗਿਆ ਸੀ। ਯੂਨਾਈਟਿਡ ਸਟੇਟਸ ਨੂੰ ਐਕਸਟ੍ਰਾਡਾਈਟ ਕਰਨਾ ਪਿਆ, ਕਿਉਂਕਿ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਦੇ ਜਿਹੜੇ ਲਾਜ਼ ਆ ਬੜੇ ਲੀਨੀਅੰਟ ਹੈਗੇ ਆ, ਤੇ ਇਸ ਦੇ ਨਾਲ ਕੈਨੇਡਾ ਦੇ ਵਿੱਚ ਇੱਕ ਹੋਰ ਬਹੁਤ ਹੀ ਜਿਹੜਾ ਬਦਨਾਮ ਨਾਮ ਆ, ਕਹਿੰਦੇ ਰੋਬਰਟੋ ਸਕੋਪਾ ਕਰਕੇ, ਉਹਨਾਂ ਦੋ ਭਰਾਵਾਂ ਚੋਂ ਇੱਕ ਭਰਾ ਆ ਜੋ ਮੌਂਟਰੀਅਲ ਦੇ ਵਿੱਚ ਮਾਫੀਆ ਇੱਕ ਬਹੁਤ ਵੱਡਾ ਚਲਾਉਂਦੇ ਆ, ਤੇ ਇੱਕ ਉਹਦੀ 2019 ਦੇ ਵਿੱਚ ਮੌਬ ਵਾਰ ਦੇ ਦੌਰਾਨ ਮੌਤ ਵੀ ਹੋ ਗਈ ਸੀ। ਸੋ ਇਹ ਜਿਹੜੀ ਕੌਨਸਪੀਰੇਸੀ ਸੀ 3 ਮੁਲਕਾਂ ਦੇ ਵਿੱਚ ਚੱਲਦੀ ਸੀ ਡਰੱਗ ਸਪਲਾਈਜ਼ ਦੀ। ਮੈਕਸੀਕੋ ਦੇ ਵਿੱਚ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਦੇ ਨਾਲ ਕਨੈਕਟਡ ਹੈ। ਇਹ ਵੀ ਦੱਸਦੇ ਜਾਈਏ, ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੇ ਡਰੱਗ ਡੀਲਰਸ ਤੇ ਡਰੱਗ ਕਾਰਟਲਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤਾ ਆ। ਤੇ ਇਹ ਜੋ ਡਰੱਗ ਡਿਸਟ੍ਰੀਬਿਊਟਰਸ ਆ, ਇਹ ਲਾਸ ਐਂਜਲਸ ਦੇ ਵਿੱਚੋਂ ਸਾਰਾ ਅੱਗੇ ਡਿਸਟ੍ਰੀਬਿਊਟ ਕਰਦੇ ਸੀ। ਕੈਨੇਡੀਅਨ ਟਰੱਕ ਡਰਾਈਵਰਸ ਤੇ ਨੈਟਵਰਕ ਜੋ ਆ ਉਹ ਕੈਨੇਡਾ ਦੇ ਵਿੱਚ ਇਹ ਇਟਾਲੀਅਨ ਮਾਫੀਆ ਜੋ ਕਿ ਮੌਂਟਰੀਅਲ ਦੇ ਵਿੱਚ ਆ, ਉਹਦੇ ਨਾਲ ਰਲ ਕੇ ਸਾਰਾ ਬਿਜ਼ਨਸ ਕਰਦੇ ਸੀ। ਇਹ ਯੂਐਸ ਦੇ ਅਟਾਰਨੀ ਮਾਰਟਿਨ ਐਸਟਰਾਡਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ। FBI ਦਾ ਜਿਹੜਾ ਇਹ ਡਰੱਗ ਕੇਸ ਆ ਟੋਟਲੀ ਇੱਕ ਸਨਿਚ ਦੇ ਉੱਤੇ ਬਿਲਟ ਆ। ਸੋ ਇਹਨਾਂ ਦੇ ਨਾਲ ਹੀ ਕੋਈ ਬੰਦਾ ਕੰਮ ਕਰਦਾ ਸੀ ਜੋ FBI ਨੂੰ ਵੀ ਪੂਰੀ ਦੀ ਪੂਰੀ ਇਨਫੋਰਮੇਸ਼ਨ ਦੇ ਰਿਹਾ ਸੀ ਪਿਛਲੇ 2 ਸਾਲਾਂ ਤੋਂ। ਤੇ 2 ਨੈਟਵਰਕਸ ਪ੍ਰੋਸੀਕਿਊਟਰਸ ਨੇ ਕਿਹਾ ਕਿ ਅਗਰੈਸਿਵਲੀ ਕੋਕੀਨ ਨੂੰ ਹੌਲ ਕਰਦੇ ਸੀ, ਮੈਥ ਨੂੰ ਹੌਲ ਕਰਦੇ ਸੀ, ਹੋਰ ਜਿਹੜਾ ਇਹ ਮੈਕਸੀਕੋ ਤੋਂ USA ਤੋਂ ਕੈਨੇਡਾ ਵਾਲਾ ਜਿਹੜਾ ਡਰੱਗ ਰਾਊਟ ਹੈਗਾ ਆ। ਬਿਲਕੁਲ। ਸੋ ਇਹਦਾ ਨਾਂ ਕਹਿੰਦੇ ਵੀ ਜਿਹੜੀਆਂ 2 ਇੰਡਾਈਟਮੈਂਟ ਆਈਆਂ ਆ ਉਹਦੇ ਵਿੱਚ ਟੌਪ ਦੇ ਉੱਤੇ ਆਇਆ ਆ ਗੁਰਅਮਰਤ ਸਿੰਘ ਸਿੱਧੂ ਦਾ। US ਜਿਹੜੇ ਪ੍ਰੋਸੀਕਿਊਟਰਸ ਆ ਉਹ ਇਹ ਕਹਿ ਰਹੇ ਆ, ਅਲੈਜ ਕਰ ਰਹੇ ਆ ਵੀ ਜਿਹੜਾ ਇੱਕ ਡਰੱਗ ਰਿੰਗ ਆ ਜਿਸ ਦੇ ਵਿੱਚ ਸਕੋਪਾ ਇਨਵੋਲਵ ਆ ਤੇ 3 ਹੋਰ ਜਾਣੇ ਮੈਕਸੀਕੋ ਤੋਂ ਜਿਨ੍ਹਾਂ ਨੇ ਕਿਊਬੈਕ ਦੇ ਵਿੱਚ ਇਹ ਸਾਰਾ ਕੁਝ ਕੀਤਾ ਆ, ਤੇ ਇੱਕ ਜਿਹੜਾ ਰਿੰਗ ਆ ਇਸ ਨੂੰ ਸਿੱਧੂ ਉਹ ਆਪ ਹੀ ਜਿਹੜਾ ਆ ਲੀਡ ਜਿਹੜਾ ਉਹ ਕਰ ਰਿਹਾ ਸੀ, ਉਸ ਨੂੰ ਇਹ ਫੀਡ ਕਰ ਰਿਹਾ ਸੀਗਾ। ਸੋ ਕਮਰਸ਼ੀਅਲ ਟਰੱਕ ਡਰਾਈਵਰਸ ਕਹਿੰਦੇ ਵੀ ਉਸਨੇ ਡਰਾਈਵਰਾਂ ਦੇ ਨਾਲ ਅਰੇਂਜਮੈਂਟ ਜਿਹੜੀ ਉਹ ਬਣਾਈ ਸੀਗੀ ਵੀ ਤੁਸੀਂ ਡਰੱਗ ਲਗਾ ਕੇ ਲਈ ਜਾਓ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਲੈਜਿਟਿਮੇਟ ਕਾਰਗੋ ਤੇ ਲੋਡਸ ਆ ਉਸ ਦੇ ਵਿੱਚ ਕੈਨੇਡਾ 'ਚ ਜਿਹੜਾ ਉਹ ਤੁਸੀਂ ਲੈ ਜਾਣਾ ਹੈ। ਕਹਿੰਦੇ ਵੀ ਬਹੁਤਾ ਕੰਮ ਇਹਨਾਂ ਨੇ ਡੈਟਰੋਇਟ ਵਿੰਡਸਰ ਜਿਹੜਾ ਪੀਸ ਬ੍ਰਿਜ ਆ ਨਿਆਗਰਾ ਦਾ ਤੇ ਬਲੂ ਵਾਟਰ ਬ੍ਰਿਜ ਆ ਮਿਸ਼ੀਗਨ ਤੇ ਸਾਰਨੀਆ ਨੂੰ ਜਿਹੜਾ ਜੋੜਨ ਵਾਲਾ ਉੱਥੇ ਕੀਤਾ। ਸੋ ਮਤਲਬ ਇਹਨਾਂ ਨੇ ਵੀ ਰਹਿ ਰੱਬ ਦਾ ਨਾਂ ਜਿਹੜਾ ਹਰਜੋਤ ਸਿੰਘ ਜੀ ਵੀ ਜਿੰਨਾ ਘਾਣ ਇਹ ਕਰ ਸਕਦੇ ਸੀਗੇ ਇਹਨਾਂ ਲੋਕਾਂ ਨੇ ਕੀਤਾ। ਉਹਦਾ ਗ੍ਰਿਫਤਾਰ ਹੋਏ ਨੂੰ ਦੇਖੋ ਹਰਜੋਤ ਸਿੰਘ ਜੀ ਸਾਲ ਹੋ ਗਿਆ ਇਸ ਬੰਦੇ ਨੂੰ, ਪਰ ਇੰਡਾਈਟਮੈਂਟ ਹੁਣ
ਜਿਹੜੀਆਂ ਅਨਸੀਲ ਹੋਣ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਆ। ਐਕਸਟ੍ਰਾਡੀਸ਼ਨ ਦੇ ਉਲਟ ਪਹਿਲਾਂ ਇਹ ਬੜੀ ਟਰਾਈ ਕਰਦਾ ਰਿਹਾ ਵੀ ਮੈਨੂੰ US ਦੇ ਵਿੱਚ ਨਾ ਲੈ ਕੇ ਜਾਇਆ ਜਾਵੇ, ਪਰ ਅਜਿਹੇ ਕਰਤੂਤੀ ਬੰਦਿਆਂ ਨੂੰ ਤਾਂ ਭਾਈ ਪੱਕਾ ਹੀ ਜਿਹੜਾ ਇਹ ਜੇਲ੍ਹਾਂ ਦੇ ਵਿੱਚ ਡੱਕ ਜਿਹੜਾ ਉਹ ਦੇਣਾ ਚਾਹੀਦਾ ਆ। ਸੋ ਕੀ ਹੋ ਗਿਆ ਹਰਜੋਤ ਸਿੰਘ ਜੀ, ਪੰਜਾਬੀਆਂ ਨੂੰ ਕਿਹੜੇ ਕੰਮਾਂ ਦੇ ਵਿੱਚ ਜਿਹੜੇ ਇਹ ਪੈਣ ਜਿਹੜਾ ਉਹ ਲੱਗ ਗਏ ਆ? ਇਹ ਕੋਈ ਪਹਿਲੀ ਵਾਰ ਨਹੀਂ, ਇਹ ਮੈਨੂੰ ਲੱਗਦਾ ਕੋਈ ਅਖੀਰਲੀ ਵਾਰ ਨਹੀਂ ਆ, ਤੇ ਪਰ ਇਹ ਜਿਹੜੀ ਸਥਿਤੀ ਆ ਇਹ ਬਹੁਤ ਮੰਦਭਾਗੀ ਐਜ਼ ਏ ਕਮਿਊਨਿਟੀ ਆਪਣੇ ਲਈ ਬਹੁਤ ਬਣੀ ਪਈ ਆ। ਜੂਨ ਦੇ ਵਿੱਚ ਇੱਕ ਕੱਲਾ ਕਮਿਊਨਿਟੀ ਦੀ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਆ, ਹੁਣ ਹਰ ਇੱਕ ਨੂੰ ਕਿਹੜੀ ਅੱਖ ਨਾਲ ਦੇਖਿਆ ਜਾਊਗਾ? ਪਿਛਲੇ ਦਿਨਾਂ 'ਚ ਇੱਕ ਰਿਪੋਰਟ ਆਪਾਂ ਸਾਂਝੀ ਕੀਤੀ ਸੀ ਵੀ ਹਰ ਇੱਕ ਮਹੀਨੇ ਇੱਕ ਪੰਜਾਬੀ ਟਰੱਕਰ ਜਿਹੜਾ ਆ ਉਹ ਫੜਿਆ ਗਿਆ ਕੈਨੇਡਾ ਨੂੰ ਟਰੱਕ ਲੰਘਾਉਂਦਾ ਹੋਇਆ, ਪਿਛਲੇ 9 ਮਹੀਨਿਆਂ ਤੋਂ ਲਗਾਤਾਰ। ਇਹ ਇੱਕ ਬਹੁਤ ਵੱਡੀ ਰਿਪੋਰਟ ਗਲੋਬ ਐਂਡ ਮੇਲ ਨੇ ਛਾਪੀ ਸੀ, ਤੇ ਅੱਜ ਵਾਲੀ ਜਿਹੜੀ ਤੁਹਾਡੀ ਰਿਪੋਰਟ ਹੈ ਨੈਸ਼ਨਲ ਪੋਸਟ ਕੈਨੇਡਾ ਦਾ ਬਹੁਤ ਵੱਡਾ ਅਖਬਾਰ ਆ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਅਮਰੀਕਾ ਦੇ ਪ੍ਰੋਸੀਕਿਊਟਰਸ ਇਹ ਕਹਿ ਰਹੇ ਆ ਵੀ ਜੋ ਗੁਰਅਮਰਤ ਸਿੱਧੂ ਆ, ਇਹ ਕਮਰਸ਼ੀਅਲ ਟਰਾਂਸਪੋਰਟ ਟਰੱਕ ਡਰਾਈਵਰਸ ਨੂੰ ਯੂਜ਼ ਕਰਦਾ ਸੀ, ਜਿਨ੍ਹਾਂ ਦੇ ਵਿੱਚ ਲੈਜੀਟੀਮੇਟ ਲੋਡ ਹੁੰਦੇ ਸੀ ਕਾਰਗੋ ਦੇ। ਤੇ ਡੇਟਰੋਇਟ ਵਿੰਡਸਰ ਵਾਲਾ ਬਾਰਡਰ, ਪੀਸ ਬ੍ਰਿਜ, ਨਿਆਗਰਾ ਵਾਲਾ ਤੇ ਬਲੂ ਵਾਟਰ ਬ੍ਰਿਜ ਜੋ ਮਿਸ਼ੀਗਨ ਤੋਂ ਸਾਰਨੀਆ ਨੂੰ ਜਾਂਦਾ ਆ, ਉਹ ਇਹਨਾਂ ਦੇ ਰਾਹੀਂ ਲੈ ਕੇ ਜਾਂਦੇ ਸੀ। ਓਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਸਿੱਧੂ ਦੀ ਜਿਹੜੀ ਫਾਈਲ ਉਹ ਸੀਕ੍ਰੇਟ ਰੱਖੀ ਸੀ। ਉਸ ਤੋਂ ਬਾਅਦ ਅਮਰੀਕਾ ਵਾਲੇ ਹੁਣ ਉਹਨੂੰ ਐਕਸਟ੍ਰਾਡਾਈਟ ਕਰਕੇ ਲੈ ਆਏ ਹੈਗੇ ਆ। ਸਾਰੀ ਜਿਹੜੀ ਇਨਫੋਰਮੇਸ਼ਨ ਆ ਇਹ ਇੱਕ ਸਨਿਚ ਜਿਹੜਾ ਨਾਲ ਉਹਨਾਂ ਦੇ ਵੀ ਕੰਮ ਕਰਦਾ ਸੀ, FBI ਦੇ ਵੀ ਕੰਮ ਕਰਦਾ ਸੀ, ਉਹਦੇ ਵੱਲੋਂ ਦਿੱਤੀ ਗਈ ਹੈਗੀ ਆ। ਤੇ ਕਹਿੰਦੇ ਵੀ ਸਿੱਧੂ ਦੇ ਬਹੁਤ ਹੀ ਉਹ ਲਾਗੇ ਸੀ ਬੰਦਾ, ਜਿਸ ਨੇ ਪੂਰੀ ਦੀ ਪੂਰੀ ਇਨਫੋਰਮੇਸ਼ਨ ਜੋ FBI ਨੂੰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਉਹਦਾ ਨਾਮ ਨਹੀਂ ਦੱਸਿਆ, CW ਕਰਕੇ ਰੱਖਿਆ ਵੀ ਕ੍ਰੈਡੀਬਲ ਵਿਟਨੈਸ ਹੈਗਾ। US ਦੇ ਜਿਹੜੇ ਲੀਗਲ ਡਾਕੂਮੈਂਟਸ ਆ, ਉਹਨਾਂ ਨੇ ਇਹ ਕਿਹਾ ਵੀ ਜੋ ਸਨਿਚ ਸੀ, ਜਿਹੜਾ ਬੰਦਾ FBI ਦੇ ਨਾਲ ਕੰਮ ਕਰਦਾ ਸੀ, ਉਹ ਸਿੱਧੂ ਦਾ ਹੀ EMPLOYE ਸੀ, ਤੇ ਉਹ ਐਜ਼ ਏ ਵਿਟਨੈਸ ਵੀ ਜਿਹੜਾ ਟੈਸਟੀਫਾਈ ਹੋਇਆ ਹੈਗਾ। ਕਿਸ ਤਰ੍ਹਾਂ ਇਹ ਜਿਹੜੀ ਡਰੱਗ ਆ ਕੈਨੇਡਾ ਤੋਂ ਮੈਕਸੀਕੋ ਤੋਂ ਅਮਰੀਕਾ, ਅਮਰੀਕਾ ਤੋਂ ਕੈਨੇਡਾ ਜਿਹੜੀ ਆ ਉਹ ਪਹੁੰਚਾਈ ਜਾਂਦੀ ਸੀ, ਕਿਸ ਤਰ੍ਹਾਂ ਉਹ WhatsApp ਫੋਨ ਨੂੰ ਯੂਜ਼ ਕਰਦੇ ਸੀ। ਇਹ ਪ੍ਰੋਸੀਕਿਊਟਰਸ ਨੇ ਇਹ ਸਾਰਾ ਕੁਝ ਜਿਹੜਾ ਆ ਇੰਡਾਈਟਮੈਂਟ ਆ ਉਹਦੇ ਵਿੱਚ ਲਿਖਿਆ ਹੈਗਾ ਜੀ। ਕਹਿੰਦੇ ਵੀ ਇਹ ਜਿਹੜਾ ਸਨਿਚ ਆ ਇਹ ਪਹਿਲਾਂ ਆਪ ਡਰੱਗ ਲਿਆਉਂਦਾ ਫੜਿਆ ਗਿਆ ਸੀਗਾ, ਇਹ ਉਸ ਤੋਂ ਬਾਅਦ ਦੇ ਵਿੱਚ FBI ਦੇ ਨਾਲ ਮਿਲ ਕੇ ਇਸਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ। US ਦੇ ਵਿੱਚ ਇਹ ਕਹਿੰਦੇ ਵੀ ਇੱਕ ਸਟੈਸ਼ ਆਫ ਡਰੱਗਸ ਜਿਹੜੇ ਉਹਦੇ ਟਰੱਕ ਦੇ ਵਿੱਚ ਲੱਭਾ ਸੀਗਾ, ਡਰਾਈਵ ਕਰਦੇ ਲਿਆ ਰਿਹਾ ਸੀ, ਉਦੋਂ ਫੜਿਆ ਸੀ, ਤੇ ਉਹਨੇ ਜਿਹੜੀ ਡੀਲ ਬਣਾਈ ਸੀ ਵੀ ਉਹਦੇ ਉੱਤੇ ਜਿਹੜੇ ਚਾਰजेस ਆ ਉਹ ਹਟਾ ਦਿੱਤੇ ਜਾਣ ਤੇ ਇਮੀਗ੍ਰੇਸ਼ਨ ਬੈਨੀਫਿਟ ਉਹਨੂੰ ਜਿਹੜਾ ਉਹ ਮਿਲੂਗਾ, ਪਰ ਉਹਨੇ ਕੋਆਪਰੇਟਿੰਗ ਵਿਟਨੈਸ ਜਿਹੜਾ CW ਆ ਉਹ ਜਿਹੜਾ ਉਹ ਬਣਨਾ ਸੀਗਾ। FBI ਦੇ ਜਿਹੜੇ ਵਾਰੰਟ ਐਪਲੀਕੇਸ਼ਨ ਨੈਸ਼ਨਲ ਪੋਸਟ ਨੂੰ ਮਿਲਿਆ, ਕਹਿੰਦੇ ਵੀ ਉਹਦੇ ਤੋਂ ਇਹ ਚੀਜ਼ ਦਾ ਜਿਹੜਾ ਉਹ ਪਤਾ ਲੱਗਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਵਿਟਨੈਸ ਆ ਇਹ ਸਿੱਧੂ ਤੋਂ ਪੂਰੀ ਤਰ੍ਹਾਂ ਫੈਮਿਲੀਅਰ ਸੀ, ਉਸਨੂੰ ਕਈ ਵਾਰੀ ਇਨ ਪਰਸਨ ਵੀ ਮਿਲਿਆ, ਫੋਨ ਤੇ ਵੀ ਗੱਲ ਕਰਦਾ ਰਿਹਾ, ਤੇ WhatsApp ਤੇ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਗੱਲ ਹੁੰਦੀ ਜਿਹੜੀ ਉਹ ਰਹੀ ਸੀ। US ਜਿਹੜਾ ਆ ਉਹ ਦੱਸਦਾ ਆ ਵੀ ਜਿਹੜਾ ਸਿੱਧੂ ਆ ਉਸਨੇ ਕਈ ਹੋਰ ਲੋਕਾਂ ਦੇ ਨਾਲ ਮਿਲ ਕੇ ਕੰਮ ਕੀਤਾ ਆ, ਜਿਨ੍ਹਾਂ ਦੇ ਵਿੱਚ 6 ਅਮਰੀਕਨ ਰੈਜ਼ੀਡੈਂਟ ਵੀ ਹੈਗੇ ਨੇ, ਇੱਕ ਕੈਨੇਡੀਅਨ ਆ, ਉਹਨਾਂ ਦੇ ਵੀ ਨਾਮ ਇਸ ਦੇ ਵਿੱਚ ਆ ਰਹੇ ਆ। ਸੋ LA ਜਿਹੜਾ ਇਹ ਧੁਰਾ ਬਣਿਆ ਹਰਜੋਤ ਸਿੰਘ ਜੀ, ਸੈਂਟਰਲ ਜਿਹੜਾ ਇਹ ਪੁਆਇੰਟ ਬਣਿਆ, ਡਿਸਟ੍ਰੀਬਿਊਸ਼ਨ ਸੈਂਟਰ ਜਿਹੜਾ ਹੈ ਉਹ ਮੈਕਸੀਕੋ ਤੋਂ ਆ ਕੇ ਡਰੱਗਸ ਦਾ ਉਹ ਬਣਿਆ, ਉਸ ਤੋਂ ਬਾਅਦ ਅੱਗੇ ਨੂੰ ਜਿਹੜਾ ਉਹ ਜਾਂਦਾ ਰਿਹਾ। ਕਹਿੰਦੇ ਵੀ 3 ਸਪੈਸੀਫਿਕ ਸ਼ਿਪਮੈਂਟਸ ਦਾ ਤੇ ਇਹਨਾਂ ਨੂੰ ਜਿਹੜਾ ਪਤਾ ਹੈ ਉਹ ਦੱਸ ਰਿਹਾ, ਹੋਰ ਪਤਾ ਨਹੀਂ ਕਿੰਨੀਆਂ ਇਹ ਲੈ ਗਏ ਹੋਣਗੇ। ਸਤੰਬਰ 2022 ਦੇ ਵਿੱਚ 200 ਕਿਲੋ ਮੈਥ, 2 ਸ਼ਿਪਮੈਂਟ ਜਿਹੜੀਆਂ ਅਕਤੂਬਰ 2022 ਦੇ ਵਿੱਚ, ਇੱਕ ਵਾਰੀ 100 ਕਿਲੋ ਦੀ ਕੋਕੇਨ, ਤੇ ਇੱਕ ਹੋਰ ਦੇ ਵਿੱਚ 124 ਕਿਲੋ ਜਿਹੜੀ ਮੈਥ ਆ ਉਹ ਲੈ ਕੇ ਜਾਂਦਾ ਰਿਹਾ ਆ। ਸੋ 10 ਜੁਲਾਈ 2024 ਨੂੰ ਗੁਰਅਮਰਤ ਸਿੰਘ ਸਿੱਧੂ ਜਿਹੜਾ ਆ ਉਹਨੇ ਕੰਸੈਂਟ ਕੀਤਾ, ਉਹ ਮੰਨ ਗਿਆ ਵੀ ਉਹ US ਨੂੰ ਜਿਹੜਾ ਉਹ ਸਰੈਂਡਰ ਜਿਹੜਾ ਉਹ ਕਰੂਗਾ, ਤੇ ਉਸ ਨੂੰ ਸਰੈਂਡਰ ਕਰਕੇ ਬਾਅਦ ਦੇ ਵਿੱਚ ਐਕਸਟ੍ਰਾਡਾਈਟ 30 ਅਕਤੂਬਰ 2024 ਨੂੰ ਜਿਹੜਾ ਉਹ ਕਰ ਦਿੱਤਾ ਆ ਗਿਆ ਹੈਗਾ ਆ। ਸੋ ਕਹਿੰਦੇ 20 ਮਿੰਟ ਵੀ ਨਹੀਂ ਲਾਏ ਜੱਜ ਨੇ ਗੁਰਅਮਰਤ ਦਾ ਜਿਹੜਾ ਇਹ ਨਾਂ ਪਹਿਲੋਂ ਜਿਹੜਾ ਉਸਨੂੰ ਦੱਸਿਆ, ਚਾਰਜ ਉਸਨੂੰ ਰੀਡ ਕੀਤੇ ਗਏ, ਗਵਰਨਮੈਂਟ ਅਪੁਆਇੰਟਡ ਲਾਇਰ ਦੇ ਨਾਲ ਉਹਨੇ ਡਿਸਕਸ ਕੀਤਾ, ਕੰਸਲਟ ਕੀਤਾ, ਤੇ ਨਾਟ ਗਿਲਟੀ ਜਿਹੜੀ ਉਸਨੇ ਪਲੀ ਜਿਹੜੀ ਉਹ ਕਰ ਦਿੱਤੀ ਸੀ। ਫਿਰ ਇਸ ਨੂੰ ਡਿਟੈਂਸ਼ਨ ਦੇ ਵਿੱਚ ਰੱਖਿਆ ਗਿਆ ਟ੍ਰਾਇਲ ਪੈਂਡਿੰਗ ਦੇ ਲਈ, ਤੇ ਹੁਣ ਜਿਹੜੇ ਜੱਜ ਆ ਉਹਨਾਂ ਨੇ ਆਰਡਰ ਕੀਤਾ ਆ ਵੀ ਇਸ ਨੂੰ ਜੇ ਮੈਡੀਕਲ ਟ੍ਰੀਟਮੈਂਟ ਚਾਹੀਦੀ ਆ
ਤਾਂ ਉਹ ਦਿਓ। ਉਹ ਆਪ ਵੀ ਨਸ਼ੇੜੀ ਆ, ਕਹਿੰਦੇ ਵੀ ਉਹਨੂੰ 2 ਮੈਡੀਕੇਸ਼ਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ, ਇੱਕ ਓਪੀਆਇਡ ਦੀ ਐਡਿਕਸ਼ਨ ਦੇ ਲਈ ਤੇ ਇੱਕ ਐਂਟੀਸਾਈਕੋਟਿਕ ਜਿਹੜੀ ਡਰੱਗ ਆ ਉਹ ਉਸਨੂੰ ਦੇਣੀ ਪੈ ਰਹੀ ਹੈਗੀ ਆ। ਸੋ ਆਪਰੇਸ਼ਨ ਡੈਡ ਹੈਂਡ ਦੇ ਜ਼ਰੀਏ ਇਹ ਫੜਿਆ ਗਿਆ ਸੀਗਾ। 19 ਹੋਰ ਲੋਕ ਅਜਿਹੇ ਵੱਖ-ਵੱਖ ਮਾਮਲਿਆਂ ਦੇ ਵਿੱਚ ਆਲਰੇਡੀ ਸੈਂਟੈਂਸ ਜਿਹੜੇ ਆ ਇਸ ਦੇ ਵਿੱਚ ਹੋ ਚੁੱਕੇ ਆ। ਕੈਲਗਰੀ ਤੋਂ ਬਰੈਂਪਟਨ ਨੂੰ ਜਾਂਦਾ ਇੱਕ ਹੋਰ ਟਰੱਕ ਡਰਾਈਵਰ ਉਹ ਤੇ ਆਪਰੇਸ਼ਨ ਡੈਡ ਹੈਡ ਦੇ ਵਿੱਚ ਜਿਹੜਾ ਉਹ ਫੜਿਆ ਗਿਆ ਸੀ। ਆਯੂਸ਼ ਸ਼ਰਮਾ 25 ਸਾਲਾਂ ਦਾ ਇੱਕ ਜਿਹੜਾ ਉਹ ਇੰਡੀਅਨ ਨੈਸ਼ਨਲ ਆ, ਉਹ ਜਿਹੜਾ ਵਰਕ ਪਰਮਿਟ ਤੇ ਕੰਮ ਕਰਦਾ ਸੀ, ਉਹ 19 ਕਿਲੋ ਕੋਕੇਨ ਤੇ ਹੈਰੋਇਨ ਇੱਕ ਗਰਾਜ ਦੇ ਵਿੱਚ ਰੰਗੇ ਹੱਥੀ ਜਿਹੜੀ ਉਹ ਵੇਚਦਾ ਜਿਹੜਾ ਉਹ ਫੜਿਆ ਗਿਆ ਸੀ। ਉਸ ਨੂੰ ਵੀ ਐਕਸਟਰਾਡਾਈਟ ਕਰ ਦਿੱਤਾ ਗਿਆ ਸੀਗਾ US ਦੇ ਵਿੱਚ। ਇਹ ਜਿਹੜੇ ਗੁਰਅਮਰਿਤ ਸਿੱਧੂ ਤੇ ਆਯੂਸ਼ ਸ਼ਰਮਾ, ਇਹ ਹੁਣ ਦੋਨੋਂ ਐਕਸਟਰਾਡਾਈਟ ਜਿਹੜੇ ਆ ਉਹ ਹੋ ਚੁੱਕੇ ਹੈਗੇ ਆ। ਤੇ ਇਹਨਾਂ ਨੂੰ ਕਹਿੰਦੇ ਵੀ ਸ਼ਰਮੇ ਨੂੰ ਤਾਂ 30 ਮਹੀਨੇ ਦੀ ਸਜ਼ਾ ਵੀ ਆਲਰੇਡੀ ਸੁਣਾ ਦਿੱਤੀ ਗਈ ਹੈਗੀ ਆ, ਪਰ ਇਸ ਨੂੰ ਸਜ਼ਾ ਸੁਣਾਉਣੀ ਅਜੇ ਬਾਕੀ ਆ। ਉਦਾਂ ਇਸ ਨੂੰ ਡਰੱਗ ਕਿੰਗ ਜਿਹੜਾ ਉਹ ਦੇ ਨਾਮ ਦੇ ਨਾਲ ਜਾਣਿਆ ਜਾ ਰਿਹਾ ਸੀ ਜੀ। ਸੋ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਟ੍ਰਾਇਲ ਆ ਸਿੱਧੂ ਦਾ ਇਹ ਸ਼ੁਰੂ ਹੋਣਾ ਹੈਗਾ। ਇਹ ਜੋ ਆਪਰੇਸ਼ਨ ਡੈਡ ਹੈਂਡ ਜੋ ਅਮਰੀਕਾ ਨੇ ਕੈਨੇਡਾ ਦੇ ਨਾਲ ਰਲ ਕੇ ਸ਼ੁਰੂ ਕੀਤਾ ਸੀ, ਉਹਦੇ ਵਿੱਚ 951 ਕਿਲੋਗ੍ਰਾਮ ਕੋਕੇਨ, 845 ਕਿਲੋਗ੍ਰਾਮ ਮੈਥ, 20 ਕਿਲੋਗ੍ਰਾਮ ਫੈਂਟਲਿਨ, 4 ਕਿਲੋਗ੍ਰਾਮ ਹੈਰੋਇਨ ਇਹ ਜੋ ਫੜੀ ਗਈ ਸੀ। US ਦੀਆਂ ਜਿਹੜੀਆਂ ਅਥਾਰਟੀਜ਼ ਆ ਉਹ ਦੱਸ ਰਹੀਆਂ ਹੈਗੀਆਂ। ਸੋ ਇਹ ਸਾਰੀ ਜਿਹੜੀ ਰਿਪੋਰਟ ਆ ਅੱਜ ਕੈਨੇਡਾ ਦਾ ਬਹੁਤ ਹੀ ਮਸ਼ਹੂਰ ਅਖਬਾਰ ਨੈਸ਼ਨਲ ਪੋਸਟ ਉਹਨਾਂ ਨੇ ਡਿਟੇਲ ਦੇ ਵਿੱਚ ਛਾਪੀ ਹੈਗੀ ਜੀ। ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਸਮਾਪਤ ਜਿਹੜਾ ਹੋ ਗਿਆ, ਤੇ ਇਜਾਜ਼ਤ ਜਿਹੜੀ ਉਹ ਆਪਾਂ ਲਵਾਂਗੇ ਆਪਣੇ ਜਿਹੜੇ ਸਾਰੇ ਹੀ ਸਰੋਤਿਆਂ ਤੋਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।